ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਗੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ, ਟੌਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 2 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੀ ਸਿਆਸਤ ਤੋਂ। ਕੈਪਟਨ ਦਾ ਜਿਹੜਾ ਕਾਂਗਰਸੀ ਮੋਹ ਹੈ ਕਿ ਇਹ ਘਰ ਵਾਪਸੀ ਕਰਵਾਏਗਾ। ਕੈਪਟਨ ਪਿਛਲੇ ਕਈ ਦਿਨਾਂ ਤੋਂ ਚਰਚਾਵਾਂ ਦੇ ਵਿੱਚ ਨੇ, ਬੀਜੇਪੀ ਦੇ ਪ੍ਰਧਾਨ ਦੇ ਬਾਰੇ ਟਿੱਪਣੀਆਂ ਕਰ ਚੁੱਕੇ ਨੇ, ਉਹ ਵੀ ਆਪਾਂ ਚਰਚਾ ਕੀਤੀ ਹੈ। ਹੁਣ ਜਿਹੜਾ ਇਹ ਮੋਹ ਜਾਗ ਰਿਹਾ ਹੈ ਕਿ ਘਰ ਵਾਪਸੀ ਦੇ ਇਮਕਾਨ ਬਣਦੇ ਜਾ ਰਹੇ ਨੇ। ਪ੍ਰਵੀਨ ਜੀ, ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਦੇ ਪ੍ਰਤੀ, ਸੋਨੀਆ ਗਾਂਧੀ ਤੇ ਰਾਹੁਲ ਦੇ ਪ੍ਰਤੀ ਨਰਮੀ ਭਰੇ, ਮਿਠਾਸ ਭਰੇ ਸ਼ਬਦਾਂ ਦਾ ਕਹਿਣਾ ਤੇ ਇਹ ਸਭ ਦੇ ਦਰਮਿਆਨ ਰਾਹੁਲ ਗਾਂਧੀ ਦੇ 2 ਸਨੇਹਾਂ ਦਾ ਕੈਪਟਨ ਤੱਕ ਪਹੁੰਚਣਾ, ਇਹ ਬਹੁਤ ਕੁਝ ਸੰਕੇਤ ਕਰਦਾ ਹੈ ਜੀ। ਕੈਪਟਨ ਅਮਰਿੰਦਰ ਸਿੰਘ ਲਗਾਤਾਰ ਜਦ ਤੋਂ ਬੀਜੇਪੀ ਚ ਆਏ ਨੇ ਤਦ ਤੋਂ ਗਾਹੇ ਬਗਾਹੇ ਜਦੋਂ ਮੀਡੀਆ ਦੇ ਰੂਬਰੂ ਹੁੰਦੇ ਨੇ ਜਾਂ ਆਪਣੇ ਖਾਸ ਕਿਸੇ ਪੱਤਰਕਾਰ ਸਾਥੀ ਨਾਲ ਉਹ ਪੋਡਕਾਸਟ ਟਾਈਪ ਕਰਦੇ ਨੇ, ਹਾਂਜੀ, ਤਾਂ ਉਹਦੇ ਵਿੱਚੋਂ ਬੀਜੇਪੀ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟਾਉਂਦੇ ਰਹੇ ਨੇ। ਸਹੀ ਹੈ। ਜਿਵੇਂ ਉਹਨਾਂ ਨੇ ਇਹ ਪ੍ਰਗਟਾਇਆ ਸਭ ਤੋਂ ਪਹਿਲਾਂ ਵੀ ਕਿ ਮੈਨੂੰ ਤਾਂ ਪੁੱਛਦੇ ਹੀ ਨਹੀਂ ਹੈ, ਮੇਰੀ ਤਾਂ ਸਲਾਹ ਹੀ ਨਹੀਂ ਲੈਂਦੇ, ਪੰਜਾਬ ਨੂੰ ਮੇਰੇ ਤੋਂ ਵੱਧ ਕੌਣ ਜਾਣਦਾ, ਜੇ ਮੈਨੂੰ ਪੁੱਛਣ ਮੈਂ ਇਹਨਾਂ ਨੂੰ ਦੱਸਾਂ। ਫਿਰ ਉਹ ਕਹਿੰਦੇ ਰਹੇ ਕਿ ਭੁੱਲ ਜਾਣ ਇਹ ਕਿ ਇਹ ਕਦੇ ਕੱਲਿਆਂ ਲੜ ਕੇ ਆ ਜਾਣਗੇ, ਜੇ 4-5 ਵਾਰ ਇੰਤਜ਼ਾਰ ਕਰਨਾ ਪਊ, ਮਤਲਬ 4-5 ਵਾਰ ਦਾ ਮਤਲਬ 20-25 ਸਾਲ, ਤੇ ਜੇ ਆਉਣਾ ਹੈ ਤਾਂ ਫਿਰ ਗੱਠਜੋੜ ਅਕਾਲੀ ਬੀਜੇਪੀ ਦਾ ਕਰਨਾ ਪੈਣਾ। ਇਹ ਗੱਲਾਂ ਅਮਰਿੰਦਰ ਸਿੰਘ ਕਰਦੇ ਆਏ। ਫਿਰ ਜਦੋਂ ਹੁਣ ਪ੍ਰਧਾਨ ਬਣੇ ਕੇਵਲ ਸਿੰਘ ਢਿੱਲੋਂ, ਫਿਰ ਅਮਰਿੰਦਰ ਸਿੰਘ ਮੀਡੀਆ ਦੇ ਸਾਹਮਣੇ ਆਏ ਕਿ ਵੀ ਰੌਲਾ ਪਾਈ ਜਾਂਦੇ ਨੇ ਮੀਡੀਆ ਵਾਲੇ ਕਿ ਮੇਰਾ ਬੰਦਾ ਬਣ ਗਿਆ, ਮੇਰਾ ਬੰਦਾ। ਮੇਰਾ ਕੋਈ ਬੰਦਾ ਨਹੀਂ, ਮੈਨੂੰ ਤਾਂ 2021 ਤੋਂ ਬਾਅਦ ਕਦੇ ਮਿਲਿਆ ਹੀ ਨਹੀਂ, ਤੇ ਨਾ ਮੈਂ ਇਹਦੀ ਉਹ ਦਿੱਤੀ ਹੈ, ਮਤਲਬ ਕਿ ਇਹਦੇ ਲਈ ਕਿਹਾ ਉਹਨਾਂ ਨੂੰ ਕਿ ਸਲਾਹ ਦਿੱਤੀ ਹੈ ਕਿ ਇਹਨੂੰ ਬਣਾ ਦਿਓ ਜੀ, ਕਿ ਮੇਰੀ ਸਿਫਾਰਿਸ਼ ਨਹੀਂ ਹੈ, ਕਿ ਮੇਰੇ ਕਹੇ ਤੇ ਨਹੀਂ ਬਣਿਆ, ਆਪੇ ਬਣ ਕੇ ਆਇਆ। ਜੇ ਮੈਨੂੰ ਪੁੱਛਦੇ ਮੈਂ ਕਿਸੇ ਇਹੋ ਜਿਹੇ ਬੰਦੇ ਨੂੰ ਬਣਾਉਂਦਾ ਜਿਹਦੀ ਪੂਰੇ ਪੰਜਾਬ 'ਚ ਪੁੱਛ-ਗਿੱਛ ਹੁੰਦੀ। ਸਹੀ ਹੈ। ਮਤਲਬ ਇਹ ਦੋਏ ਗੱਲਾਂ ਪਾਰਟੀ ਦੇ ਅੰਦਰ ਪਾਰਟੀ ਪ੍ਰਤੀ ਨਾਰਾਜ਼ਗੀ ਵੀ ਦਿਖਾਉਂਦੀਆਂ ਨੇ ਤੇ ਆਪਣੀ ਹੋਂਦ ਨੂੰ ਪ੍ਰਗਟਾਉਣ ਦਾ ਇੱਕ ਤਰੀਕਾ ਵੀ ਦਿਖਾਉਂਦੀਆਂ ਨੇ। ਸਹੀ ਹੈ, ਬਿਲਕੁਲ। ਪਰ ਇਹਦੇ ਵਿੱਚ ਕਿਤੇ ਵੀ ਕਾਂਗਰਸ ਮੋਹ ਨਹੀਂ ਝਲਕਦਾ, ਇਹਦੇ ਵਿੱਚ ਕਿਤੇ ਵੀ ਕਾਂਗਰਸ ਵਾਪਸੀ ਦਾ ਸੰਕੇਤ ਨਹੀਂ ਝਲਕਦਾ। ਪਰ ਉਹ ਪੰਨਾ ਕਦੋਂ ਪਲਟਿਆ? ਉਹ ਪੰਨਾ ਪਲਟਿਆ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਇਸ ਦੁਨੀਆ ਤੋਂ ਤੁਰ ਗਏ, ਤੇ ਜਦੋਂ ਉਹ ਗਏ ਤੇ ਉਹ ਤੋਂ ਬਾਅਦ ਅਮਰਿੰਦਰ ਸਿੰਘ ਨੇ ਇੱਕ ਅਦਾਰੇ ਨਾਲ ਗੱਲ ਕਰਦਿਆਂ ਆਪਣੀ ਪੋਸਟ ਦੇ ਰੂਪ ਚ ਵੀ ਇਹ ਗੱਲ ਫਿਰ ਚੈਨਲਾਂ ਨੇ ਚਲਾਈ। ਉਹ ਕਹਿੰਦੇ ਵੀ ਮੇਰਾ ਭਰਾ ਗਿਆ ਤੇ ਮੇਰੇ ਨਾਲ ਇੱਕ ਵੀ ਬੀਜੇਪੀ ਦੇ ਕਿਸੇ ਲੀਡਰ ਨੇ ਅਫਸੋਸ ਨਹੀਂ ਪ੍ਰਗਟਾਇਆ। ਮਤਲਬ ਉਹਨਾਂ ਦਾ ਇਸ਼ਾਰਾ ਹਾਈ ਕਮਾਂਡ ਦਿੱਲੀ, ਮੋਦੀ, ਅਮਿਤ ਸ਼ਾਹ ਜਾਂ ਉਸ ਸਾਰਿਆਂ ਵੱਲ। ਸਹੀ ਹੈ, ਬਿਲਕੁਲ। ਪਰ ਕਹਿੰਦੇ ਰਾਹੁਲ ਗਾਂਧੀ ਦਾ ਲੰਬਾ ਚੌੜਾ ਇੱਕ ਲਿਖਤ ਸੁਨੇਹਾ ਅਫਸੋਸ ਵਾਲਾ ਮੇਰੇ ਕੋਲ ਆਇਆ। ਉਹਨਾਂ ਨੇ ਟਵੀਟ ਜਾਂ SMS ਜੋ ਵੀ ਹੁੰਦਾ ਹੈ ਉਹ ਕੀਤਾ ਇਹਨਾਂ ਨੂੰ। ਫਿਰ ਉਹ ਕਹਿੰਦੇ ਮੇਰਾ ਜਨਮ ਦਿਨ ਸੀ, ਮੇਰੇ ਜਨਮ ਦਿਨ ਤੇ ਇੱਕ ਵੀ ਬੀਜੇਪੀ ਵਾਲਿਆਂ ਨੇ ਵਧਾਈ ਨਹੀਂ ਦਿੱਤੀ। ਇਹ ਵਧਾਈਆਂ ਵੀ ਮੈਨੂੰ ਗਾਂਧੀ ਪਰਿਵਾਰ ਵੱਲੋਂ, ਸੋਨੀਆ ਰਾਹੁਲ ਦੇ ਪਰਿਵਾਰ ਵੱਲੋਂ ਆਈਆਂ। ਕਹਿੰਦੇ ਇਹ ਫਰਕ ਹੈ ਜੀ ਸਾਡੇ ਕਾਂਗਰਸ ਦੇ ਤੇ ਬੀਜੇਪੀ ਦੇ ਕਲਚਰ ਦਾ। ਹੁਣ ਉਹਨਾਂ ਨੂੰ ਕਾਂਗਰਸ ਦਾ ਕਲਚਰ ਆਪਣਾ ਲੱਗਣ ਲੱਗ ਪਿਆ ਜੀ। ਹੁਣ ਉਹਨਾਂ ਨੂੰ ਗਾਂਧੀ ਪਰਿਵਾਰ ਆਪਣਾ ਲੱਗਣ ਲੱਗ ਪਿਆ। ਤੇ ਜਨਮ ਦਿਨ ਤਾਂ 2021-22 ਤੋਂ ਬਾਅਦ ਕਿੰਨੇ ਆਏ ਹੋਣੇ? ਜੇ 4 ਸਾਲ ਹੋ ਗਏ
ਤਾਂ 4 ਸਾਲਾਂ 'ਚ 3-4 ਜਣੇ ਤਾਂ ਆ ਹੀ ਗਏ ਹੋਣਗੇ। ਸਹੀ ਗੱਲ ਆ। ਤੇ ਉਹਨਾਂ 'ਚ ਕਿੰਨੀ ਕੁ ਵਾਰ ਸੁਨੇਹਾ ਆ ਅੱਗੇ ਰਾਹੁਲ ਗਾਂਧੀ ਦਾ। ਇਹ ਹੁਣ ਅਚਾਨਕ ਆਉਣਾ, ਇਹਦੇ ਵੀ ਕੋਈ ਸੰਕੇਤ ਨੇ। ਸਹੀ ਹੈ। ਜਾਂ ਇਹ ਕੜੀ ਜੁੜ ਗਈ ਕਿ ਉਹ ਘਟਨਾ ਹੋ ਗਈ ਭਰਾ ਵਾਲੀ ਤੇ ਉਹ ਤੋਂ ਬਾਅਦ ਇਹ ਆ ਗਿਆ, ਇਸ ਲਈ ਇਹ ਤਰੀਕਾ ਕਰਨ ਨਾਲ ਸਮਝੀਏ। ਜਾਂ ਕਾਂਗਰਸੀਆਂ ਨੂੰ ਇਹ ਲੱਗਦਾ ਜਿਹੜੇ ਦਿੱਲੀ ਵਾਰ-ਵਾਰ ਗੇੜੇ ਮਾਰਨ ਜਾਂਦੇ ਨੇ, ਉਹ ਇਹ ਕਹਿੰਦੇ ਨੇ ਕਿ ਜੀ ਸ਼ਿੰਗਾਰ ਕੇ ਚਾਹੇ ਬਿਠਾ ਦਿਓ ਸਟੇਜ ਤੇ ਤਾਂ ਬਿਠਾ ਦਿਓ ਜੀ, ਇਹ ਤੋਂ ਬਿਨਾਂ ਨਹੀਂ ਆਪਣੀ ਗੱਲ ਬਣਨੀ। ਪੈਨ ਪੰਜਾਬ ਘੱਟੋ ਘੱਟ ਅਜੇ ਵੀ ਅਮਰਿੰਦਰ ਦੀ ਪੁੱਛ-ਗਿੱਛ ਹੈ ਜੀ। ਕੀ ਉਹਨਾਂ ਚੋਂ ਕਿਸੇ ਦੀ ਇੱਛਾ ਜਾਗ ਪਈ? ਜਿਹੜੇ ਹਟਾਉਣ ਗਏ ਸੀ ਅਮਰਿੰਦਰ ਨੂੰ, ਲਾਉਣ ਗਏ ਸੀ ਮੁੱਖ ਮੰਤਰੀ ਦੀ ਕੁਰਸੀ ਤੋਂ ਬਦਲਾਉਣ ਗਏ ਸੀ, ਕੀ ਉਹੀ ਚਾਹੁੰਦੇ ਨੇ ਕਿ ਅਮਰਿੰਦਰ ਨੂੰ ਬਿਠਾ ਦਿਓ ਜੀ, ਅਸੀਂ ਘੱਟੋ ਘੱਟ ਰੈਲੀਆਂ 'ਚ ਦਰਸ਼ਨੀ ਘੋੜਾ ਬਣਾ ਕੇ ਲੈ ਜਾ ਕਰੀਏ ਜੀ, ਸਾਡੀ ਗੱਲ ਬਣ ਜਾਵੇ। ਵੈਸੇ ਰਾਜਾ ਵੜਿੰਗ ਕਹਿ ਰਹੇ ਨੇ ਕਿ ਜੇ ਕਾਂਗਰਸ ਇੰਨੀ ਚੰਗੀ ਸੀ ਫਿਰ ਅਮਰਿੰਦਰ ਕਿਉਂ ਛੱਡ ਕੇ ਗਏ। 2 ਵਾਰ ਪਾਰਟੀ ਛੱਡ ਕੇ, 2 ਵਾਰ ਸੀਐਮ ਵੀ ਬਣਾਤਾ, 2 ਵਾਰ ਮਤਲਬ ਕਿ ਤੁਹਾਨੂੰ ਪਾਰਟੀ ਦਾ ਪ੍ਰਧਾਨ ਵੀ ਬਣਾਤਾ ਸੂਬੇ ਦਾ, ਤੁਹਾਨੂੰ ਕੈਬਨਿਟ 'ਚ ਵੀ ਲਿਆ, ਤੁਹਾਨੂੰ ਕੇਂਦਰ 'ਚ ਵੀ ਲਿਆ, ਤੁਹਾਨੂੰ ਮੰਤਰੀ ਵੀ ਬਣਾਇਆ ਹੈ। ਅਮਰਿੰਦਰ ਸਿੰਘ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਤਦ ਉਹਨਾਂ ਦੇ ਅਜਿਹੇ ਫੈਸਲੇ ਉਹਨਾਂ ਨੂੰ ਸਿੱਖਾਂ 'ਚ ਸਿੱਖ ਵਜੋਂ, ਪੰਜਾਬੀਆਂ 'ਚ ਪੰਜਾਬੀ ਵਜੋਂ, ਲੀਡਰਾਂ 'ਚ ਲੀਡਰ ਵਜੋਂ ਇਸ ਤਰ੍ਹਾਂ ਉਭਾਰ ਗਏ ਸੀ ਜੀ। ਸਹੀ ਲੈ ਵੀ ਇਹ ਸਭ ਦਾ ਮਤਲਬ 2 ਲੀਡਰ ਪਿਛਲੇ 30-40 ਮਤਲਬ ਜੇ ਗੱਲ ਕਰਾਂ ਸਾਲਾਂ 'ਚ 3-4 ਦਹਾਕਿਆਂ 'ਚ ਬਾਦਲ ਤੇ ਅਮਰਿੰਦਰ ਪੈਰਲਲ ਤੁਰੇ ਆਉਂਦੇ ਰਹੇ ਨੇ। ਬਾਦਲ ਇਸ ਦੁਨੀਆ ਤੋਂ ਚਲੇ ਗਏ ਤੇ ਅਮਰਿੰਦਰ ਸਿੰਘ ਮੁੱਖ ਰਾਜਨੀਤੀ ਧਾਰਾ ਤੋਂ ਕਿਨਾਰੇ ਹੋ ਗਏ। ਸਹੀ ਹੈ। ਤੇ ਅੱਜ ਦੀ ਤਰੀਕ 'ਚ ਪੰਜਾਬ ਦੇ ਵਿੱਚ ਕੋਈ ਵੀ ਲੀਡਰ ਅਜਿਹਾ ਨਹੀਂ ਜਿਹੜਾ ਪਾਰਟੀ ਦਾ ਵੀ ਚਿਹਰਾ ਹੋਵੇ ਤੇ ਪੰਜਾਬ ਦਾ ਵੀ ਚਿਹਰਾ ਬਣਨ ਦੀ ਕਾਬਲੀਅਤ ਰੱਖਦਾ ਹੋਵੇ। ਮਤਲਬ ਇਹ ਆਪਣੇ ਆਪ 'ਚ ਪਹਿਲੂ ਹੈ ਕਿ ਇਹਨਾਂ ਦੇ ਖਿਲਾਫ ਕਿੰਨੇ ਮਾਮਲੇ ਨੇ, ਇਹਨਾਂ ਦੇ ਭ੍ਰਿਸ਼ਟਾਚਾਰ ਦੇ ਕਿੰਨੇ ਮਾਮਲੇ ਨੇ, ਇਹਨਾਂ ਦੇ ਉੱਤੇ ਕਿੰਨੀ ਤਰ੍ਹਾਂ ਦੀ ਉਂਗਲ ਉੱਠਦੀ ਹੈ। ਪਰ ਇਸ ਤੋਂ ਬਾਅਦ ਕੋਈ ਵੀ ਪੈਨ ਪੰਜਾਬ ਲੀਡਰ ਨਹੀਂ ਸਾਨੂੰ ਮਿਲ ਰਿਹਾ। ਇਹ ਪੰਜਾਬ ਦੀ ਇੱਕ ਤਰਾਸਦੀ ਹੈਗੀ ਹੈ। ਉਸ ਤਰਾਸਦੀ ਵਿੱਚੋਂ ਕਾਂਗਰਸ ਨੂੰ ਕੀ ਲੱਗਦਾ ਕਿ ਸਾਡੀ ਕਸ਼ਤੀ ਅਮਰਿੰਦਰ ਦੇ ਨਾਲ ਹੋਣ ਨਾਲ ਪਾਰ ਹੋ ਸਕਦੀ ਹੈ। ਬੀਜੇਪੀ ਲਈ ਤਾਂ ਇੱਕ ਵਾੜ ਹੈ, ਬੀਜੇਪੀ ਤਾਂ ਇਹਨੂੰ ਪੁੱਛਦੀ ਨਹੀਂ। ਆਪਾਂ ਜੇ ਸ਼ਿਕਾਰ ਕੇ ਤੋੜ ਲਈ ਕੀ ਗੱਲ ਬਣ ਸਕਦੀ ਹੈ? ਕੀ ਇਹ ਸੋਚਿਆ ਜਾ ਰਿਹਾ? ਤੇ ਕੀ ਅਮਰਿੰਦਰ ਦੀਆਂ ਟਿੱਪਣੀਆਂ, ਅਮਰਿੰਦਰ ਦੇ ਬੋਲ ਇਹ ਸੰਕੇਤ ਕਰਦੇ ਨੇ ਕਿ ਮੈਨੂੰ ਬੁਲਾਓ ਤਾਂ ਸੀ, ਮੈਂ ਆਉਣ ਲਈ ਤਿਆਰ ਬੈਠਾ? ਕਿਉਂਕਿ ਸੰਘ ਦਾ ਫਾਰਮੂਲਾ, ਬੀਜੇਪੀ ਦਾ ਫਾਰਮੂਲਾ ਉਹ ਕਾਂਗਰਸੀਆਂ ਨੂੰ ਤਾਂ ਬਿਲਕੁਲ ਫਿੱਟ ਨਹੀਂ ਆਉਂਦਾ। ਹਾਂ, ਕਿਸੇ ਲਾਲਸਾ ਬਸ ਉੱਥੇ ਟਿਕੇ ਰਹਿਣਾ ਵੱਖਰੀ ਗੱਲ ਹੈ। ਜਿਹੜਾ ਕਾਂਗਰਸ ਦਾ ਕਲਚਰ ਹੈ ਨਾ, ਕਾਜੂ ਕਤਲੀ ਤੋਂ ਲੈ ਕੇ ਕਾਜੂ ਬਦਾਮਾਂ ਵਾਲਾ, ਸਹੀ ਹੈ ਨਾ, ਉੱਥੇ ਨਹੀਂ ਮਿਲਦਾ। ਉੱਥੇ ਦਾਲ ਚੌਲ ਖਾਣ ਨੂੰ ਮਿਲਦੇ ਤੇ ਪੱਤਲ ਵੀ ਆਪਣੀ ਆਪ ਸਿੱਟ ਕੇ ਆਉਣੀ ਪੈਂਦੀ ਹੈ। ਬਿਲਕੁਲ, ਹੈ ਨਾ। ਇਸ ਲਈ ਵੀ ਪਹਿਲੂ ਤੇ ਰਾਜਾ ਮਹਾਰਾਜੇ ਵਾਲਿਆਂ ਨੂੰ ਜਿਨ੍ਹਾਂ ਦੀ ਪੁੱਛ ਪ੍ਰਤੀ ਦਾ ਇੱਥੋਂ ਤੁਰਦੇ ਸੀ, ਦਿੱਲੀ ਲਾਲ ਕਾਰਪਟ ਵਿਛਦਾ ਸੀ, ਹੁਣ ਕੋਈ ਪੁੱਛਣਾ ਹੀ ਨਹੀਂ ਹੁੰਦਾ। ਸੋ ਇਸ ਲਈ ਇਹਦੇ ਬਹੁਤ ਸੰਕੇਤ ਨੇ। ਹੋ ਸਕਦਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਕਾਂਗਰਸ ਇਹ ਦਾ ਖੇਡਣ ਦੀ ਕੋਸ਼ਿਸ਼ ਕਰੇ। ਸਹੀ ਹੈ। ਉਹਦੇ ਨਾਲ ਕਿੰਨੇ ਕਾਂਗਰਸੀ ਖੁਸ਼ ਹੁੰਦੇ, ਕਿੰਨੇ ਨਾਰਾਜ਼ ਹੁੰਦੇ, ਬੀਜੇਪੀ ਨੂੰ ਕੋਈ ਫਰਕ ਪੈਂਦਾ ਨਹੀਂ ਪੈਂਦਾ, ਇਹ ਦੇਖਣ ਵਾਲੀ ਗੱਲ ਹੈ। ਪਰ ਮੈਨੂੰ ਲੱਗਦਾ ਅਮਰਿੰਦਰ ਤੇ ਕਾਂਗਰਸ 'ਚ ਜਾਣ ਦਾ ਜਾਂ ਬੀਜੇਪੀ 'ਚ ਰਹਿਣ ਦਾ ਦਬਾਅ ਘੱਟ ਵੱਧ ਹੈ। ਵੱਧ ਦਬਾਅ ਇਸ ਗੱਲ ਦਾ ਕਿ ਬਾਅਦ ਚੋਂ ਟੱਬਰ ਦੇ ਲਈ ਕੋਈ ਰਾਜਨੀਤੀ ਛੱਡ ਕੇ ਜਾਣੀ ਹੈ ਕਿ ਨਹੀਂ, ਉਹਨਾਂ ਨੂੰ ਫਿੱਟ ਕਰਨ ਦੇ ਚੱਕਰ 'ਚ ਕਦੇ ਇੱਧਰ ਤੇ ਕਦੇ ਉੱਧਰ ਹੋਣ ਨੂੰ ਫਿਰਦੇ ਨੇ। ਸਹੀ ਗੱਲ ਹੈ ਜੀ। ਖੁਆਰੀ ਹੈ। ਜਿਵੇਂ ਤੁਸੀਂ ਪੁਰਾਣੇ ਜਦੋਂ ਉਹ ਮੁੱਖ ਮੰਤਰੀ ਪਹਿਲਾਂ ਬਣੇ ਸੀਗੇ, ਉਹ ਗਵਰਨੈਂਸ ਮਾਡਲ ਉਹਨਾਂ ਦਾ ਅੱਜ ਵੀ ਯਾਦ ਕੀਤਾ ਜਾਂਦਾ। ਗੱਲ ਤਾਂ 2002 ਤੋਂ ਲੈ ਕੇ 7 ਦੀ ਹੈ, ਪਰ ਅੱਜ ਦੇਖੋ ਕਿੰਨੇ ਸਾਲਾਂ ਬਾਅਦ ਵੀ ਉਹ ਗੱਲ ਜਿਉਂ ਦੀ ਤਿਉਂ ਆ। ਉਸ ਤਰ੍ਹਾਂ ਦੇ ਮਾਡਲ ਨੂੰ ਲੋਕ ਉਡੀਕਦੇ ਨੇ, ਪਰ ਖੁਦ ਕੈਪਟਨ 2017 'ਚੋਂ ਮਾਡਲ ਨਹੀਂ ਦੇ ਸਕੇ ਤੇ ਫਿਰ ਉਹਨਾਂ ਦੀ ਕੀ ਸਿਆਸੀ ਵੁਕਤ ਰਹਿ ਜੂਗੀ ਉਹਨਾਂ ਦੀ। ਜੀ, ਅਗਲੀ ਗੱਲ ਕਰੀਏ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੌਕੇ ਜੀ ਅੰਮ੍ਰਿਤਸਰ ਨੂੰ, ਪੂਰੇ ਸ਼ਹਿਰ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜੀ। ਪ੍ਰਵੀਨ ਜੀ, ਜੂਨ 1984 ਜੀ ਇੱਕ ਉਹ ਟੀਸ ਹੈ, ਇੱਕ ਉਹ ਪੀੜ ਹੈ ਜਿਹੜੀ ਜਦੋਂ ਤੱਕ ਦੁਨੀਆ ਰਹਿਣੀ ਆ ਤਾਂ ਇਹ ਦਰਦ, ਇਹ ਜ਼ਖਮ ਰਹਿਣੇ ਨੇ ਜੀ। ਬਿਲਕੁਲ। ਔਰ ਉਹ ਅੱਲੇ ਜ਼ਖਮਾਂ ਦੇ ਉੱਤੇ ਜਿੱਦਾਂ ਹੀ ਮਾੜਾ ਮੋਟਾ ਖਰਿੰਡ ਆਉਂਦਾ ਜਾਨੂੰ ਫਿਰ ਜੂਨ ਦਾ ਮਹੀਨਾ ਆ ਜਾਂਦਾ ਜੀ ਤੇ ਉਹ ਖਰਿੰਡ ਫਿਰ ਉਖੜ ਜਾਂਦੇ ਨੇ ਇੱਕ ਤਰ੍ਹਾਂ ਨਾਲ। ਜਿਸ ਤਰ੍ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਉਸ ਤੋਂ ਬਾਅਦ ਇੰਦਰਾ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ, ਨਸਲਕੁਸ਼ੀ ਹੋਈ, ਉਹ ਸਾਰੇ ਵਰਤਾਰੇ ਤੇ ਉਹ ਇਹਨਾਂ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੀ ਉਹ ਸਾਰੀ ਫੌਜੀ ਕਾਰਵਾਈ ਦੇ ਹਵਾਲੇ ਨਾਲ ਮੁੜ ਕੇ ਜਹਨ ਦੇ ਵਿੱਚ ਇੱਕ ਫਿਲਮ ਦੇ ਰੂਪ 'ਚ ਘੁੰਮ ਜਾਂਦੇ ਨੇ ਜੀ। ਸਹੀ। ਤੇ ਜਦੋਂ ਇਹ ਪੰਨਾ ਫਰੋਲਿਆ ਜਾਂਦਾ ਤਦ ਸਰਕਾਰਾਂ ਨੂੰ ਫਿਕਰ ਚਿੰਤਾ ਹੋ ਜਾਂਦੀ, ਕਿਤੇ ਕੋਈ ਤਣਾਅ ਨਾ ਹੋ ਜਾਵੇ, ਕਿਤੇ ਕੋਈ ਟਕਰਾਅ ਨਾ ਹੋ ਜਾਵੇ, ਕਿਤੇ ਕੋਈ ਹਿੰਸਕ ਵਾਰਦਾਤ ਨਾ ਹੋ ਜਾਵੇ। ਕਿਉਂਕਿ ਹਰ ਵਾਰ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ
ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਉਸ ਗਲਿਆਰੇ ਦੇ ਵਿੱਚ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਨੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰੱਖੇ ਜਾਂਦੇ ਨੇ, ਭੋਗ ਪਾਏ ਜਾਂਦੇ ਨੇ, ਕੀਰਤਨ ਦੀਵਾਨ ਸਜਾਏ ਜਾਂਦੇ ਨੇ ਤੇ ਵੱਡੀ ਗਿਣਤੀ 'ਚ ਸੰਗਤ ਪਹੁੰਚਦੀ ਹੈ। ਉਹਦੇ ਵਿੱਚ ਅਕਸਰ ਆਪਾਂ ਕਈ ਵਾਰ ਦੇਖਿਆ ਮਾਨ ਦਲ ਹੋਰਾਂ ਦੇ ਟਕਰਾਅ ਦੇ ਪਹਿਲੂ ਵੀ ਉੱਭਰਦੇ ਨੇ, ਬਹੁਤ ਕੁਝ ਹੁੰਦਾ ਤੇ ਜੋ ਕੁਝ ਉਸ ਸਮੇਂ ਨੁਕਸਾਨਿਆ ਗਿਆ, ਜਾਨੀ ਮਾਲੀ ਨੁਕਸਾਨ ਸੰਗਤ ਦਾ ਵੀ, ਕੌਮ ਦਾ ਵੀ, ਫਿਰ ਫੌਜ ਤੇ ਖੜਕੂ ਦਾ ਟਕਰਾਅ ਦੇ ਹਵਾਲੇ ਨਾਲ ਵੀ, ਸੋ ਉਹ ਸਾਰੇ ਦੇ ਇਲਾਵਾ ਜਿਹੜਾ ਸਾਡਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਸਾਡੀ ਜੀਵਨ ਭਰ ਦੀ ਕਮਾਈ ਸੀ, ਜੋ ਲਾਇਬ੍ਰੇਰੀ ਚੋਂ ਲਿਜਾਇਆ ਗਿਆ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਣ, ਚਾਹੇ ਉਹ ਇਤਿਹਾਸਕ ਕਿਤਾਬਾਂ ਹੋਣ, ਉਹ ਗ੍ਰੰਥ ਹੋਣ, ਉਹ ਕਿੰਨਾ ਕੁਛ ਜਿਹੜਾ ਅਜੇ ਤੱਕ ਵੀ ਸਹੀ ਰੂਪ ਦੇ ਵਿੱਚ ਪੂਰਨ ਨਹੀਂ ਮਿਲਿਆ ਕਿ ਹੈ ਵੀ ਨਹੀਂ ਵੀ ਕੀ ਹੋਰ ਗਿਆ ਕੀ ਨਹੀਂ, ਉਹ ਬਹੁਤ ਕੁਛ ਹੈ। ਸੋ ਇਸ ਲਈ ਇਹਨਾਂ ਦਿਨਾਂ ਦੇ ਵਿੱਚ ਉਹ ਸਾਰੀਆਂ ਸਥਿਤੀਆਂ, ਸਾਰੇ ਪਹਿਲੂ ਤਾਜ਼ੇ ਹੋ ਜਾਂਦੇ ਨੇ ਤੇ ਉਹਦੇ ਹਵਾਲੇ ਨਾਲ ਸੰਗਤ ਇੱਕ ਵੱਖਰੇ ਵਿਰਾਗ ਦੇ ਵਿੱਚ ਅੰਮ੍ਰਿਤਸਰ ਵਾਲੇ ਪਾਸੇ ਨੂੰ ਜਾਂਦੀ ਆ, ਤੇ ਉਹ ਅਗਲੀ ਤੋਂ ਅਗਲੀ ਪੀੜ੍ਹੀ ਦੇ ਵਿੱਚ ਫਿਰ ਸੰਚਾਰ ਵੀ ਹੁੰਦਾ ਕਿ ਹਾਂ ਆਪਣੇ ਨਾਲ ਇਹ ਹੋਇਆ, ਏਦਾਂ ਹੋਇਆ। ਉਹਦੇ ਵਿੱਚੋਂ ਮਤਲਬ ਸੱਤਾ ਨੂੰ ਹਮੇਸ਼ਾ ਡਰ ਲੱਗਦਾ ਰਹਿੰਦਾ ਕਿ ਲੈ ਵੀ ਇਹਦੇ ਨਾਲ ਮੇਰੇ ਤਖਤ ਦੇ ਪਾਵੇ ਨਾ ਹਿੱਲ ਜਾਣਗੇ। ਉਹ ਫਿਰ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਕੋਲ ਸਿਰਫ ਪੁਲਿਸ ਤੰਤਰ, ਸੁਰੱਖਿਆ ਤੰਤਰ ਇਹੀ ਹੁੰਦਾ। ਜਦੋਂ ਕਿ ਮਤਲਬ 47 ਵਾਲਾ ਆਪਾਂ ਕਿੰਨੀ ਵਾਰ ਜ਼ਿਕਰ ਕਰਦੇ ਹਾਂ ਕਿ 47 ਵਾਲੀ ਵੱਢ ਟੁੱਕ ਦਾ ਅੱਜ ਤੱਕ ਪੀੜ ਮਹਿਸੂਸ ਕਰਦੀਆਂ ਨੇ ਹੁਣ ਵਾਲੀਆਂ ਪੀੜ੍ਹੀਆਂ ਜਿਨ੍ਹਾਂ ਨੇ ਉਹ ਨਹੀਂ ਵੀ ਕੀਤਾ, ਹੈ ਨਾ। ਤੇ 84 ਚਾਹੇ ਜੂਨ 84 ਸੀ, ਚਾਹੇ ਦਿੱਲੀ ਦਾ ਸਿੱਖ ਕਤਲੇਆਮ ਸੀ, ਉਹ ਸਾਰੇ ਦੇ ਵਿੱਚ ਪੰਜਾਬ 'ਚ ਕੋਈ ਫਿਰਕੂਵਾਦ ਨਹੀਂ ਅਜਿਹਾ ਹੋਇਆ। ਬਿਲਕੁਲ ਠੀਕ ਹੈ, ਮਤਲਬ ਕਿ ਬੱਸਾਂ ਚੋਂ ਲਾ ਕੇ ਵੀ ਹਿੰਦੂ ਮਾਰੇ ਜਾਂਦੇ ਰਹੇ, ਘਰਾਂ 'ਚ ਵੀ ਨਿਸ਼ਾਨੇ ਤੇ ਬਣਦੇ ਰਹੇ, ਪਰ ਉਧਰ ਸਿੱਖ ਨੌਜਵਾਨ ਮੁੰਡੇ ਕੱਚੀ ਉਮਰੇ ਕਾਲਜ ਸਕੂਲ ਜਾਂਦੇ ਵੀ ਝੂਠੇ ਐਨਕਾਊਂਟਰਾਂ 'ਚ ਮਾਰੇ ਜਾਂਦੇ ਰਹੇ, ਹੈ ਨਾ। ਮਤਲਬ ਪੂਰੇ ਪੰਜਾਬ ਦਾ ਨੁਕਸਾਨ, ਜੇ ਪੁਲਿਸ ਵਾਲੇ ਮਰ ਰਹੇ ਨੇ ਉਹ ਵੀ ਪੰਜਾਬ ਦੇ, ਜੇ ਖੜਕੂ ਮਰ ਰਹੇ ਨੇ ਉਹ ਵੀ ਪੰਜਾਬ ਦੇ, ਜੇ ਝੂਠੇ ਪੁਲਿਸ ਮੁਕਾਬਲਿਆਂ 'ਚ ਨੌਜਵਾਨ ਪੀੜ੍ਹੀ ਜਾ ਰਹੀ ਹੈ ਉਹ ਵੀ ਪੰਜਾਬ ਦੀ, ਜੇ ਦੂਸਰੇ ਧਰਮਾਂ ਦੇ ਲੋਕ ਲਾ ਕੇ ਮਾਰੇ ਜਾ ਰਹੇ ਨੇ ਉਹ ਵੀ ਪੰਜਾਬ ਦੇ। ਪੰਜਾਬ ਨੁਕਸਾਨ ਹੈਗਾ ਤੇ ਆਰਥਿਕ ਤੌਰ ਤੇ ਬਹੁਤ ਸਾਡੇ ਤੇ ਪਾਇਆ। ਸਹੀ ਹੈ, ਬਿਲਕੁਲ। ਪਰ ਕਿਤੇ ਵੀ ਦੱਸ ਦੋ ਕਿ ਹਾਂ ਆਪਸ 'ਚ ਭਾਈਚਾਰਕ ਕਿਤੇ ਤੜੇੜ ਪਈ ਹੋਵੇ। ਸੋ ਜੇ ਉਸ ਸਮੇਂ ਨਹੀਂ ਸਾਡੇ ਅੰਦਰ ਅਜਿਹੀ ਕੋਈ ਵੰਡ ਆਈ ਤੇ ਤੁਸੀਂ ਹੁਣ ਕਿਉਂ ਇਹ ਮਹਿਸੂਸ ਕਰਦੇ ਹੋ? ਮਤਲਬ ਆਪਣੇ ਦਿਨ ਦਿਹਾੜੇ ਵੀ ਸਾਨੂੰ ਖਾਕੀ ਦੀ ਛਤਰੀ ਹੇਠ ਮਨਾਉਣ ਦੇ ਲਈ ਮਜਬੂਰ ਕੀਤਾ ਜਾਂਦਾ। ਇਹ ਤਰੀਕਾਕਾਰ ਹੈ। ਲੋਕਾਂ 'ਚ ਉਹੀ ਉਲਟਾ ਪੁਲਿਸ ਦੀਆਂ ਇੰਨੀਆਂ ਗੱਡੀਆਂ ਦੇਖ ਕੇ, ਇੰਨੇ ਕਾਫਲੇ ਦੇਖ ਕੇ, ਪਰੇਡ ਮਾਰਚ ਦੇਖ ਕੇ ਲੋਕਾਂ 'ਚ ਦਹਿਸ਼ਤ ਆਉਂਦੀ ਆ, ਉਲਟਾ ਉਹ ਫਿਰ ਘਟ ਜਾਂਦੇ ਆ ਉਧਰ। ਆਮ ਸ਼ਰਧਾਲੂ ਵੀ ਜਾਣੋ ਫਿਰ ਝਿਜਕਦਾ। ਮਤਲਬ ਇਹ ਤਰੀਕਾਕਾਰ ਕੀ ਹੈ? ਜੇ ਤੁਹਾਡੀ ਕਿਤੇ ਆਮਦ ਹੋਣੀ ਹੈ ਕਿਸੇ ਮੰਤਰੀ ਸੰਤਰੀ ਦੀ, ਫਿਰ ਜੀ ਸਿਵਲ ਚਲਾ ਦੋ, ਫਿਰ ਸਿਵਲ 'ਚ ਇਹਨਾਂ ਨੂੰ ਤਾਰ ਲਓ, ਮਾੜਾ ਮੋਟਾ ਜੀ ਤਾਰਨਾ। ਸਹੀ ਹੈ, ਸਹੀ। ਤੇ ਇਸ ਲਈ ਕੇਂਦਰੀ ਸੁਰੱਖਿਆ ਦਸਤੇ ਦੀਆਂ ਟੁਕੜੀਆਂ ਵੀ ਬੁਲਾਈਆਂ ਤੇ ਉਹ ਪੰਜਾਬ ਪੁਲਿਸ ਵੀ 3000 ਦੇ ਗੇਟ ਚਲਾਈ ਵੀ ਆ ਉੱਥੇ। ਕਮਿਸ਼ਨਰ ਗੁਰਪ੍ਰੀਤ ਭੁੱਲਰ ਕਹਿੰਦੇ ਅਸੀਂ SGPC ਨਾਲ ਸੰਪਰਕ 'ਚ ਮੀਟਿੰਗਾਂ ਹੋ ਗਈਆਂ, ਉਹ ਤੋਂ ਬਾਅਦ ਅਸੀਂ ਸਾਰੀ ਕਾਰਵਾਈ ਕੀਤੀ ਹੈ। ਠੀਕ ਹੈ ਜੀ। ਅਸਲ 'ਚ ਹੁਣ 6 ਜੂਨ ਤੱਕ ਅੰਮ੍ਰਿਤਸਰ ਪੁਲਿਸ ਛਾਉਣੀ 'ਚ ਤਬਦੀਲ ਰਹੂਗਾ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਮਜੀਠੀਆ ਦੀ। ਕਹਿੰਦੇ ਪੁਲਿਸ ਨੂੰ ਮਜੀਠੀਆ ਨਹੀਂ ਲੱਭ ਰਿਹਾ ਤੇ ਮਜੀਠੀਆ ਨੂੰ ਅਕਾਲੀ ਦਲ ਨਹੀਂ ਲੱਭ ਰਿਹਾ ਜੀ। ਬਿਲਕੁਲ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਜੀ ਕਿ ਬਿਕਰਮ ਮਜੀਠੀਆ ਨੂੰ ਪੁਲਿਸ ਲੱਭਦੀ ਫਿਰਦੀ ਆ। ਲੁੱਕ ਆਊਟਸ ਨੋਟਸ ਜਾਰੀ ਕਰਤਾ ਕਿ ਜੀ ਵਿਦੇਸ਼ ਨਾ ਭੱਜ ਜਾਵੇ, ਦੇਸ਼ ਛੱਡ ਕੇ ਨਾ ਭੱਜ ਜਾਵੇ। ਤੇ ਅਗਲੇ ਕਹਿੰਦੇ ਵੀ ਸਾਡਾ ਪਾਸਪੋਰਟ ਤਾਂ ਪਹਿਲਾਂ ਹੀ ਜਮਾ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਬਿਕਰਮ ਮਜੀਠੀਆ ਦਾ ਪਾਸਪੋਰਟ ਤਾਂ ਪਹਿਲਾਂ ਹੀ ਅਦਾਲਤ 'ਚ ਜਮਾ, ਕਿੱਥੇ ਚੱਲ ਜਾਣਾ। ਉਹ ਕਹਿੰਦੇ ਨਹੀਂ ਜੀ, ਨੇਪਾਲ ਵਾਲਾ ਬਾਰਡਰ ਵੀ ਟੱਪ ਜਾਂਦੇ ਬੰਦੇ। ਮਤਲਬ ਇਹ ਕੋਈ ਇਹੋ ਜਿਹਾ ਅਪਰਾਧੀ ਤਾਂ ਹੈ ਨਹੀਂਗਾ ਕਿ ਕਾਂਡ ਕਰਕੇ ਬਾਹਰ ਨੂੰ ਭੱਜ ਜਾਊਗਾ। ਨਰੋਲ ਰਾਜਨੀਤਿਕ ਮਸਲਾ। ਹੁਣ ਤਾਂ ਚਲੋ ਆਮਦਨ ਤੋਂ ਵੱਧ ਜਾਇਦਾਦ ਵਾਲੇ ਤੁਸੀਂ ਫਿਰ ਵੀ ਦੂਜੀ ਤਰ੍ਹਾਂ ਲੈ ਸਕਦੇ ਹੋ। ਜੀ ਜੀ, ਇਹ ਤਾਂ ਨਰੋਲ ਚੋਣਾਂ ਨਾਲ ਜੁੜਿਆ ਹੋਇਆ ਤੇ ਅਗਲੀਆਂ ਚੋਣਾਂ ਤੱਕ ਜਾਣ ਵਾਲਾ ਰਾਜਨੀਤਿਕ ਮਸਲਾ। ਤੇ ਜਿਹੜੇ ਬੰਦੇ ਨੇ ਤਿਆਰੀ ਕੀਤੀ ਹੈ ਕਿ ਮਜੀਠੇ ਦਾ ਜਰਨੈਲ ਬਣ ਕੇ ਰਹਿਣਾ, ਮੈਂ ਚੋਣਾਂ ਲੜਾਉਣੀਆਂ ਵੀ ਤੇ ਲੜਨੀ ਵੀ ਹੈ, ਉਹ ਐਂਦੇ ਛੱਡ ਕੇ ਭੱਜੂਗਾ। ਇਹਦੀਆਂ ਚਰਚਾਵਾਂ ਨੇ। ਪਰ ਸਰਕਾਰਾਂ ਜਾਂ ਆਮ ਆਦਮੀ ਪਾਰਟੀ ਜਿਹੜਾ ਨੈਰੇਟਿਵ ਸਿਰਜਣਾ ਚਾਹੁੰਦੀ ਹੁੰਦੀ ਆ, ਉਹ ਇਹੀ ਤਰੀਕਾਕਾਰ ਹੈ ਕਿ ਇਸੇ ਘਟਨਾ ਨੂੰ ਬਣਾ ਦਿਓ ਕਿ ਇਹੀ ਘਟਨਾ ਅੱਜ ਪੰਜਾਬ ਦਾ ਮੁੱਖ ਮਸਲਾ ਹੈ। ਬਿਲਕੁਲ, ਇਹ ਇੱਧਰ ਨੂੰ ਸਾਰੀ ਕਹਾਣੀ ਘੁਮਾ ਦਿਓ। ਪਰ ਉਧਰ ਜਿਹੜਾ ਕਿਸੇ ਸਮੇਂ ਬਿਕਰਮ ਮਜੀਠੀਆ ਦਾ ਨੱਕ ਦਾ ਬਾਲ ਸੀ, ਹੁਣ ਆਪ ਦਾ ਹਲਕਾ ਇੰਚਾਰਜ ਹੈ, ਉਹਦੀ ਵੀਡੀਓ ਵੀ ਆ ਗਈਆਂ ਕਿ ਉਹ ਥਾਣੇ 'ਚ ਜਾ ਕੇ ਕਿਹੜੇ ਫੁੱਲ ਪਾ ਰਿਹਾ। ਸਹੀ ਹੈ ਜੀ, ਬਿਲਕੁਲ। ਤਲਵਿੰਦਰ ਗਿੱਲ ਲੋਕ ਪੁੱਛ ਰਹੇ ਨੇ ਕਿ ਭਾਈ ਹੁਣ ਥਾਣੇ 'ਚ ਹਮਲਾ ਨਹੀਂ ਹੋਇਆ, ਹੁਣ ਅਮਨ ਕਾਨੂੰਨ ਦੀ ਸਥਿਤੀ ਭੰਗ ਨਹੀਂ ਹੋਈ, ਅਗਲਾ ਤਾਂ ਛੁਡਾ ਕੇ ਲੈ ਗਿਆ। ਤੇ ਫਿਰ ਬਿਕਰਮ ਮਜੀਠੀਆ ਦੇ ਮਾਮਲੇ 'ਚ ਕਾਰਵਾਈ ਹੋ ਸਕਦੀ ਹੈ, ਫਿਰ ਰਵਨੀਤ ਬਿੱਟੂ ਦੇ ਮਾਮਲੇ 'ਚ ਕਿਉਂ ਨਹੀਂ ਹੋਈ ਜੀ ਕਾਰਵਾਈ?
ਉਹਨੇ ਤਾਂ ਕਿਸੇ ਦੀ ਦਾੜੀ ਨੂੰ ਹੱਥ ਲਾਇਆ ਤੇ ਕਿਸੇ ਨੂੰ ਮੁੱਕਾ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕਿਸੇ ਨੂੰ ਦਲਾਲ ਕਿਹਾ ਤੇ ਕਿਸੇ ਨੂੰ ਕੁਛ ਕਿਹਾ, ਹੈ ਨਾ। ਤੇ ਉਹ ਪੁਲਿਸ ਨਾਲ ਟਕਰਾ, ਉੱਥੇ ਨਹੀਂ ਅਮਨ ਕਾਨੂੰਨ ਦੀ ਸਥਿਤੀ ਭੰਗ ਹੋਈ, ਉੱਥੇ ਨਹੀਂ FIR ਹੁੰਦੀ ਜੀ। ਸਹੀ, ਉੱਥੇ ਕਿਉਂ ਨਹੀਂ? ਬਿਲਕੁਲ। ਸੋ ਇਸ ਲਈ ਸਵਾਲ ਇਹ ਨਹੀਂਗਾ ਕਿ ਵਿਕਰਮ ਮਜੀਠੀਆ ਤੇ ਕਾਰਵਾਈ ਕਿਉਂ, ਫਿਰ ਬਾਕੀਆਂ ਤੇ ਕਿਉਂ ਨਹੀਂ? ਇਹ ਤੋਂ ਵਿੱਚੋਂ ਫਿਰ ਰਾਜਨੀਤਿਕ ਝਲਕਾਰਾ ਮਿਲਦਾ ਲੋਕਾਂ ਨੂੰ। ਹੁਣ ਵਿਕਰਮ ਮਜੀਠੀਆ ਨੂੰ ਪਤਾ ਵੀ ਜੇ ਤੁਸੀਂ ਪੁਲਿਸ ਨਾਲ ਨਜਿੱਠ ਰਹੇ ਹੋ ਤਾਂ ਅਸੀਂ ਫਿਰ ਅਦਾਲਤੀ ਨਜਿੱਠਾਂਗੇ। ਹੁਣ ਜਦੋਂ ਤੱਕ ਜ਼ਮਾਨਤ ਨਹੀਂ ਮਿਲਦੀ ਤਦ ਤੱਕ ਤਾਂ ਵਿਕਰਮ ਮਜੀਠੀਆ ਸਾਹਮਣੇ ਨਹੀਂ ਆਉਂਦਾ ਜੀ। ਉਹ ਸੱਜੇ ਖੱਬੇ ਰਹਿੰਦਾ ਤੇ ਉਹਦਾ ਨਜ਼ਰਾ ਗਿਰ ਗਿਆ SSP ਰੂਲਰ ਦੇ ਉੱਤੇ ਕਿ ਵੀ ਨਾ ਤਾਂ ਤੂੰ ਚੋਣ ਵਾਲੇ ਦਿਨ ਸਾਡੇ ਨਾਲ ਸੀ, ਨਾ ਤੂੰ ਥਾਣੇ 'ਚ ਜਦੋਂ ਕਾਰਵਾਈ ਹੋਈ ਤਾਂ ਨਾ ਤੂੰ ਸਾਡੇ ਨਾਲ ਸੀ, ਜਦੋਂ ਮਤਲਬ ਕਿ ਵਿਕਰਮ ਮਜੀਠੀਆ ਲੱਭਣ ਦੀ ਵਾਰੀ ਤਾਂ ਤੂੰ ਸਾਡੇ ਨਾਲ ਨਹੀਂ ਸੀ। ਅਰੇ ਕਹਿੰਦੇ ਸਰਕਾਰ ਸਾਡੀ ਤੇ ਕੰਮ ਤੂੰ ਕਿਸੇ ਹੋਰ ਦਾ ਕਰੀ ਜਾਣਾ, ਚੱਲ ਤੇਰੀ ਬਦਲੀ ਕਰੀਏ। ਉਹਦੇ ਚੱਕਰ 'ਚ ਮੈਨੂੰ ਤੇਰਾ ਚੋਰਾ ਹੋਰ ਬਦਲ ਦਿੱਤਾ ਤਾਂ ਕਿ ਲੋਕਾਂ ਨੂੰ ਐਂ ਲੱਗੇ ਕਿ ਬਦਲੀਆਂ ਕਰਨੀਆਂ ਹੀ ਸੀ। ਜੀ ਸਹੀ। ਹੁਣ ਉਧਰ ਅਦਾਲਤ ਨੇ ਨੋਟਿਸ ਕਰਤਾ DGP ਨੂੰ ਵੀ, ਪੰਜਾਬ ਸਰਕਾਰ ਨੂੰ ਵੀ, SSP ਨੂੰ ਵੀ, SHO ਨੂੰ ਵੀ ਕਿ ਲਿਆਓ ਵੀ 2 ਸਾਲ ਇਹ ਕੀ ਲੋੜ ਪੈਗੀ ਤੁਹਾਨੂੰ ਇਹੋ ਜਿਹੀ ਕਾਰਵਾਈ ਕਰਨ ਦੀ। ਠੀਕ ਹੈ ਜੀ, ਸਾਨੂੰ ਜਵਾਬ ਦੇਣ ਲਈ 1 ਦਿਨ ਦੇ ਦਿਓ। ਕੱਲ ਦਾ ਦਿਨ ਮੰਗ ਲਿਆ, ਹੁਣ ਅੱਜ ਜਵਾਬ ਤੱਕ ਦੇਖਦੇ ਕੀ ਕਰਦੇ। ਹੋ ਸਕਦਾ ਅੱਜ ਫੈਸਲਾ ਆਵੇ, ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਜਾਵੇ, ਗ੍ਰਿਫਤਾਰੀ ਤੇ ਰੋਕ ਲੱਗ ਜਾਵੇ, ਹੈ ਨਾ, ਜਾਂ ਹੋ ਸਕਦਾ ਕਿ ਕੇਸ ਖਾਰਜ ਕਰਨ ਦੀ ਉਹ FIR ਰੱਦ ਕਰਨ ਦਾ ਹੁਕਮ ਹੋ ਜਾਵੇ। ਕੀ ਹੁੰਦਾ ਇਹ ਦੇਖਣ ਵਾਲੀ ਗੱਲ ਹੈ। ਜਾਂ ਫਿਰ ਆ ਜਾਵੇ ਕਿ ਪੇਸ਼ ਹੋਣਾ ਪਊਗਾ, ਭਗੌੜਾ ਕਰਾਰ ਦੇ ਦੇਣ, ਕੀ ਹੁੰਦਾ। ਅਦਾਲਤ ਕਿਹੜਾ ਰਾਹ ਅਖਤਿਆਰ ਕਰਦੀ ਹੈ ਦੇਖਣ ਵਾਲੀ ਗੱਲ ਹੋਗੀ ਕਿ ਤੱਥ ਸੱਚ ਕੀ ਸਰਕਾਰ ਤੇ ਪੁਲਿਸ ਪੇਸ਼ ਕਰ ਪਾਉਂਦੀ ਹੈ। ਪਰ ਜੇ ਨਿਰੋਲ ਰਾਜਨੀਤਿਕ ਮਸਲਾ ਤੇ ਫਿਰ ਅਕਾਲੀ ਦਲ ਧਰਤੀ ਤੇ ਨਜ਼ਰ ਕਿਉਂ ਨਹੀਂ ਆਉਂਦਾ? ਵਿਕਰਮ ਮਜੀਠੀਆ ਦੇ ਖਿਲਾਫ FIR ਹੈ, ਉਹਦੇ ਸਾਥੀਆਂ ਦੇ ਖਿਲਾਫ FIR ਹੈ, ਅਕਾਲੀ ਦਲ ਦੇ ਖਿਲਾਫ ਤਾਂ ਨਹੀਂ FIR। ਸਹੀ ਹੈ, ਬਿਲਕੁਲ ਜੀ। ਤੁਸੀਂ ਪੁਲਿਸ ਕਮਿਸ਼ਨਰ ਦਾ ਦਫ਼ਤਰ, ਤੁਸੀਂ ਕਿਸੇ DC ਦਫ਼ਤਰ, ਕਿਤੇ ਚੰਡੀਗੜ੍ਹ ਕੰਨੀ ਵਿਚਾਲੇ ਕਿ ਲਓ ਜੀ ਅਸੀਂ ਸਾਰੇ ਵਰਕਰ ਕੱਲੇ ਜ਼ਿਲ੍ਹੇ ਚੋਂ ਆ ਰਹੇ ਹਾਂ, ਸਾਨੂੰ ਕਰੋ ਗ੍ਰਿਫਤਾਰ, ਹੈ ਨਾ, ਸਾਡੇ ਤੇ ਪਾਓ ਪਰਚੇ, ਕਰੋ ਕੁਛ, ਲੜਾਈ ਤਾਂ ਲੜੋ। ਸਹੀ ਹੈ। ਕੀ ਵਰਕਰਾਂ ਤੋਂ ਲੈ ਕੇ ਲੀਡਰਾਂ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ ਤੱਕ ਨੂੰ ਡਰ ਲੱਗਦਾ ਕਿ ਵੀ ਕੱਲ ਨੂੰ ਮੇਰੇ ਤੇ ਨਾ ਕਾਰਵਾਈ ਕਰ ਦੇਣ? ਹੁਣ ਮੋਰਚੇ ਲਾਉਣ ਵਾਲਾ ਅਕਾਲੀ ਦਲ FIR ਤੋਂ ਡਰਦਾ। ਸਹੀ ਹੈ, ਬਿਲਕੁਲ। ਗ੍ਰਿਫਤਾਰੀਆਂ ਤੋਂ ਡਰਦਾ। ਜੀ ਜੀ। ਕੀ ਇਸ ਕਦਰ ਭਗੌੜੇ ਹੋ ਗਏ ਕਿ ਜੀ ਆਪਾਂ ਕਮਰੇ ਚੋਂ ਹੀ, ਡਰਾਇੰਗ ਰੂਮ ਚੋਂ ਟਵੀਟ ਕਰ ਦੋ, ਮੀਡੀਆ 'ਚ ਬਿਆਨ ਦੇ ਦੋ ਤੇ ਬਸ ਗੱਲ ਖਤਮ ਹੋ ਗਈ। ਜੇ ਹੋਰ ਨਹੀਂ ਕਰਨਾ ਸੀ, ਘੱਟੋ ਘੱਟ ਮਜੀਠਾ ਹਲਕੇ ਨੂੰ ਤਾਂ ਕਹਿ ਦਿੰਦੇ ਕਿ ਵਰਕਰਾਂ ਨੂੰ ਕਿ ਚਲੋ ਵੀ ਮੈਂ, ਸੁਖਵੀਰ ਕਹਿੰਦਾ ਕਿ ਮੈਂ ਆਉਣਾ, ਤੁਸੀਂ ਸਾਰੇ ਆਜੋ ਬਾਹਰ, ਦੇਖਦਾ ਕਿਹੜਾ ਗ੍ਰਿਫਤਾਰ ਕਰਦਾ, ਪਹਿਲਾਂ ਮੈਨੂੰ ਕਰਨਗੇ। ਜੀ। ਵਿਕਰਮ ਮਜੀਠੀਆ ਪਾਰਟੀ ਦਾ ਵੱਡਾ ਲੀਡਰ ਹੈ, ਨਾਮੀ ਲੀਡਰ ਹੈ ਜੀ, ਤੇ ਜੇ ਪਾਰਟੀ ਪ੍ਰਧਾਨ ਦੀ ਰਿਸ਼ਤੇਦਾਰੀ ਦੇਖੀ ਤਾਂ ਹੋਰ ਵੀ ਨੇੜੇ ਆ। ਤੇ ਇਸ ਘਟਨਾ ਨੇ ਇੱਕ ਵਾਰ ਫਿਰ ਸੰਕੇਤ ਦਿੱਤਾ ਕਿ ਸੁਖਵੀਰ ਤੇ ਮਜੀਠੀਆ ਵਿਚਾਲੇ ਰਿਸ਼ਤੇ ਸੁਖਾਵੇਂ ਨਹੀਂ ਹੈ। ਸਹੀ। ਦੂਸਰਾ ਸੰਕੇਤ ਇਹ ਵੀ ਦਿੱਤਾ ਕਿ ਜਿਹੜੀ ਪਾਰਟੀ ਆਪਣੇ ਲੀਡਰ ਲਈ ਨਹੀਂ ਖੜ ਸਕਦੀ, ਉਹ ਕੱਲ ਨੂੰ ਆਪਣੇ ਵਰਕਰਾਂ ਲਈ ਕਿਵੇਂ ਖੜ ਜੂ, ਪੰਜਾਬ ਦੇ ਨਿਵਾਸੀਆਂ ਲਈ ਕਿਵੇਂ ਖੜ ਜੂ, ਆਮ ਪਬਲਿਕ ਲਈ ਕਿਵੇਂ ਖੜ ਜੂ, ਪੰਜਾਬ ਲਈ ਕਿਵੇਂ ਖੜ ਜੂ, ਇਹ ਸੋਚਣ ਦੀ ਲੋੜ ਹੈ। ਜੀ ਬਿਲਕੁਲ। ਅਗਲੀ ਗੱਲ ਕਰੀਏ ਬੀਬੀਆਂ ਨੂੰ 1000-1500 ਦੀ ਕਹਿੰਦੇ ਹੁਣ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਜੀ। ਦੇਖੋ ਜੀ, ਇਹ ਤਾਂ 2022 ਤੋਂ ਸ਼ੁਰੂ ਹੋਣਾ ਸੀਗਾ ਜੀ। ਜੇ ਇਸੇ ਤਰੀਕੇ ਕਰਨ ਨਾਲ ਗਰੰਟੀ ਨੂੰ ਦੇਖੀਏ ਤਾਂ ਆਉਂਦੇ ਕੁਛ ਤਾਂ ਬੀਬੀਆਂ ਦੇ ਖਾਤਿਆਂ 'ਚ 1000 ਰੁਪਇਆ ਪਾਉਣਾ ਸੀ। ਫਿਰ ਉਹ ਜਵਾਕੜੀ ਜੰਮੀ ਮੁੱਖ ਮੰਤਰੀ ਸਾਹਿਬ ਦੇ ਘਰੇ ਤੇ ਖੁਸ਼ ਹੋ ਕੇ ਕਹਿੰਦੇ ਹੁਣ 1100 ਕਰਤਾ। ਚਲੋ ਫਿਰ ਕਹਿੰਦੇ ਕਿ SC ਪਰਿਵਾਰ ਦੀਆਂ ਬੀਬੀਆਂ ਦੇ ਲਈ 1500, ਜਨਰਲ ਦੇ ਲਈ 1000 ਤੇ ਲਓ ਜੀ ਹੋ ਗਈ ਤਿਆਰੀ। ਇਹ ਤਿਆਰੀ ਵੀ ਅਸੀਂ ਪਿਛਲੀਆਂ 2-3 ਦੀਵਾਲੀਆਂ ਤੋਂ ਦੇਖਦੇ ਆਉਂਦੇ ਹਾਂ। ਠੀਕ ਹੈ ਜੀ। 2-3 ਦੀਵਾਲੀਆਂ, 2-3 ਦੁਸਹਿਰੇ, 2-3 ਗੁਰਪੁਰਬ ਲੰਘ ਲਏ ਤੇ ਪਰ ਬੀਬੀਆਂ ਨੂੰ 1000 ਰੁਪਏ ਵਾਲੀ ਖੁਸ਼ਖਬਰੀ ਨਹੀਂ ਮਿਲੀ। ਚਲੋ ਜੀ, ਰੱਖੜੀ ਆ ਗਈ, ਰੱਖੜੀ ਤੇ ਹੋ ਜੂ ਜੀ, ਆ ਬਜਟ ਆ ਗਿਆ ਜੀ, ਬਜਟ 'ਚ ਹੋ ਜੂ ਜੀ, ਹੋ ਗਿਆ ਜੀ, ਬਜਟ 'ਚ ਰੱਖ ਲਏ ਜੀ, ਆ ਲਓ ਜੀ ਹੁਣ ਜੀ ਫਾਰਮ ਭਰ ਦੋ ਜੀ, ਬਸ ਜਿੱਦਾਂ ਹੀ ਤੁਹਾਡੇ ਫਾਰਮ ਭਰੋਗੇ ਤਦੇ ਹੋ ਜੂ ਜੀ। ਫਾਰਮ ਭਰਨ ਲਈ ਵੀ ਧੱਕਾ ਮੁੱਕੀ ਹੋ ਲਏ ਲੋਕ, ਬਸ ਜੀ ਹੁਣ 1 ਜੁਲਾਈ ਤੋਂ ਦੇ ਦਿਆਂਗੇ, ਹੋ ਸਕਦਾ ਹੁਣ ਦੇ ਦੇਣ, ਕਿਉਂਕਿ ਹੁਣ ਚੋਣਾਂ 'ਚ 4 ਮਹੀਨੇ ਰਹਿ ਗਏ। ਇਹਨਾਂ ਨੂੰ ਇਹ ਵੀ ਲੱਗਦਾ ਕਿ ਜੇ ਕਿਤੇ ਚੋਣ ਕਮਿਸ਼ਨ ਨੇ ਪਹਿਲਾਂ ਚੋਣਾਂ ਐਲਾਨਤੀਆਂ ਤੇ ਅਸੀਂ ਉਸ ਦੌਰਾਨ ਪਾਉਣ ਲੱਗੇ, ਫਿਰ BJP ਕਹੂਗੀ ਨਹੀਂ ਜੇ ਤਾਂ ਵੋਟਾਂ ਖਰੀਦ ਰਹੇ ਨੇ, ਉਹ ਸਾਡੇ ਖਜ਼ਾਨੇ ਦੀਆਂ ਪੂੰਜੀਆਂ ਹੀ ਬੰਦ ਕਰਾ ਦੇਣਗੇ, ਨਹੀਂ ਖੋਲਣ ਦੇਣਾ ਖਜ਼ਾਨਾ, ਇਸ ਲਈ ਫਟਾਫਟ ਇੱਕ ਅੱਧੀ ਵਾਰ ਪਾ ਦੋ। ਹੁਣ ਇਸ ਲਈ 1 ਜੁਲਾਈ ਦਾ ਦਮ ਭਰਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ 1 ਜੁਲਾਈ ਨੂੰ ਬੀਬੀਆਂ ਨੂੰ 1000 ਜਨਰਲ ਵਰਗ ਨੂੰ ਤੇ SC ਭਾਈਚਾਰੇ ਦੀਆਂ ਬੀਬੀਆਂ ਨਾਲ ਸੰਬੰਧਿਤ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ 1500 ਰੁਪਈਆ ਅਸੀਂ 1 ਜੁਲਾਈ ਤੋਂ ਪਾ ਦਾਂਗੇ। ਪੰਜਾਬ ਦੇ ਵਿੱਚ 2 ਕਰੋੜ 18 ਲੱਖ ਦੇ ਕਰੀਬ ਵੋਟਰ ਹੈ। ਠੀਕ ਹੈ ਜੀ। 2 ਕਰੋੜ 18 ਲੱਖ ਦੇ ਵਿੱਚੋਂ 90 ਲੱਖ ਦੇ ਕਰੀਬ ਮਹਿਲਾ ਵੋਟਰ ਹੈ। ਤੇ ਇਹਨਾਂ ਮਹਿਲਾ ਵੋਟਰਾਂ ਦੇ ਵਿੱਚੋਂ ਮੇਰਾ ਖਿਆਲ 80 ਲੱਖ ਦੇ ਕਰੀਬ ਉਹ ਮਹਿਲਾਵਾਂ ਬਣਦੀਆਂ ਨੇ, 80 ਲੱਖ ਤੋਂ ਵੀ ਵੱਧ ਹੋ ਸਕਦਾ ਉਹ ਅੰਕੜਾ ਹੋਵੇ, ਕਿ ਜਿਹੜੀਆਂ ਟੈਕਸ ਪਈ ਨਹੀਂ ਹੈਗੀਆਂ,
ਹੈਨਾ, ਜਾਂ ਜਿਹੜੀਆਂ ਸਰਕਾਰੀ ਨੌਕਰੀ ਨਹੀਂ ਕਰਦੀਆਂ, ਤੇ ਜੇ ਉਹ ਇੰਨੀ ਗਿਣਤੀ ਹੈਗੀ ਆ ਤਾਂ ਫਿਰ ਉਹਨਾਂ ਸਾਰਿਆਂ ਨੂੰ ਦੇਣਾ ਬਣਦਾ। ਤੇ ਅਜੇ ਤੱਕ ਮੇਰਾ ਖਿਆਲ 32 ਤੋਂ 33 ਲੱਖ ਬੀਬੀਆਂ ਨੇ ਹੀ ਰਜਿਸਟ੍ਰੇਸ਼ਨ ਕਰਾਈ ਹੈ। ਤਾਂ ਕੀ 1 ਜੁਲਾਈ ਨੂੰ ਸਿਰਫ ਇਹਨਾਂ ਨੂੰ ਮਿਲੂਗਾ? ਜਿਹੜੀਆਂ ਬਾਕੀ ਮਤਲਬ ਕਿ 48-50 ਲੱਖ ਬੀਬੀਆਂ ਰਹਿ ਜਾਣਗੀਆਂ ਪਿੱਛੇ, ਫਿਰ ਉਹਨਾਂ ਦੀ ਵਾਰੀ ਕਦੋਂ ਆਊਗੀ? ਜਾਂ ਉਹ ਮਤਲਬ ਕਿ ਸਾਰਿਆਂ ਨੂੰ ਖਾਤਿਆਂ ਦਾ ਕਿਹਦਾ ਡਾਟਾ ਨਹੀਂ ਹੈਗਾ ਜੀ ਖਾਤਿਆਂ ਦਾ? ਜੀ ਸਰਕਾਰਾਂ ਚਾਹਣ ਤਾਂ ਵੋਟਰ ਕਾਰਡ, ਜੇ ਆਧਾਰ ਕਾਰਡ ਆਪਸ ਵਿੱਚ ਸਾਰਾ ਕੁਝ, ਪੈਨ ਕਾਰਡ ਆਪਸ ਜੁੜਿਆ, ਤਾਂ ਕੀ ਨਹੀਂ ਪਤਾ ਕਿ ਕੌਣ ਕਿਹੜਾ ਸਰਕਾਰੀ ਕੀ ਹੈ। ਸੋ ਇਸ ਲਈ ਇਹ ਤਾਂ ਕੋਈ ਬੜੀ ਗੱਲ ਨਹੀਂ ਕਿ ਜੇ ਸਰਕਾਰ ਪਾਉਣਾ ਚਾਹਵੇ, ਪਰ ਸਵਾਲ ਤਾਂ ਇਹ ਹੈ ਜੀ ਕਿ ਉਹਦੇ ਲਈ ਕਰਨਾ ਕੀ ਹੈ। ਕਿੰਨੀ ਵਾਰ ਕੋਸ਼ਿਸ਼ਾਂ ਹੋਈਆਂ ਕਿ ਆਹ ਜ਼ਮੀਨ ਲੇਖੇ ਲਾ ਦਿਓ, ਪਾਵਰਕੌਮ ਦੀ ਲਾ ਦਿਓ, ਮੰਡੀ ਬੋਰਡ ਦੀ ਲਾ ਦਿਓ, ਕਿਸਾਨਾਂ ਦੀ ਐਕਵਾਇਰ ਕਰ ਲਓ, ਲੈਂਡ ਪੂਲਿੰਗ ਲਿਆਓ, ਕਿਸੇ ਹਿੱਲੇ ਪੈਸਾ ਲਿਆਓ ਤਾਂ ਕਿ ਆਪਾਂ ਇਹ ਯੋਜਨਾ ਨੂੰ ਅਮਲੀ ਜਾਮਾ ਪਹਿਨਾਈਏ ਤੇ ਆਪਣੀਆਂ ਚੋਣਾਂ ਜੋਗਾ ਵੀ ਇਕੱਠਾ ਕਰ ਲਈਏ। ਜੀ ਸਹੀ ਹੈ। ਉਹ ਸਾਰਿਆਂ ਦੇ ਵਿੱਚ ਪੰਜਾਬ ਦੇ ਸਿਰ ਦੇ ਲੋਕ ਰਾਹ ਰੋਕਦੇ ਰਹੇ ਕਿ ਐਂ ਨਹੀਂ ਕਰਨ ਦਿੰਦੇ। ਪਰ ਐਂ ਤਾਂ ਨਹੀਂ ਦੇ ਹੁਣੇ ਜੀ, ਪੈਸੇ ਖਜ਼ਾਨਾ ਤਾਂ ਖਾਲੀ ਹੈ ਦੋਸਤੋ, ਡੀਏ ਤਾਂ ਦੇ ਨਹੀਂ ਹੁੰਦਾ, ਤਨਖਾਹ ਤਾਂ ਦੇ ਨਹੀਂ ਹੁੰਦੀਆਂ। ਸਹੀ ਹੈ। ਫਿਰ ਇਹ ਪੈਸਾ ਕਿੱਥੋਂ ਆਊਗਾ? ਤਿਆਰ ਰਹੋ ਪੰਜਾਬੀਓ, ਤੁਹਾਤੋਂ ਹੀ ਲੈ ਕੇ ਤੁਹਾਡੇ ਸਿਰ ਤੇ ਹੀ ਕਰਜ਼ਾ ਚੱਕ ਕੇ ਤੁਹਾਡੇ ਬੋਝੇ 'ਚ 1000-1500 ਪਾਉਣਾ ਤਾਂ ਕਿ ਤੁਸੀਂ ਉਹਨਾਂ ਲਈ ਵੋਟ ਬੈਂਕ ਬਣ ਸਕੋ, ਤੁਹਾਡੀ ਵੋਟ ਖਰੀਦਣੀ ਤੇ ਉਹ ਤੋਂ ਬਾਅਦ ਕਰਜ਼ੇ ਦੀਆਂ ਕਿਸ਼ਤਾਂ ਵੀ ਤੁਸੀਂ ਉਤਾਰਨੀਆਂ। ਇਹ ਡਰਾਮਾ ਇੱਕ ਨਵਾਂ ਕੱਲ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਿ ਲਓ ਜੀ ਅਸੀਂ ਜੀ ਜਿਹੜੇ ਸਹਿਕਾਰੀ ਬੈਂਕ ਨੇ ਉਹਨਾਂ ਦਾ ਖੋਲਤਾ ਜੀਰਾ, ਕਿਸਾਨ ਚੱਕੋ ਜੀ ਇੰਨਾ ਕਰਜ਼ਾ। ਸਹੂਲਤ ਦੇਣੀ ਸੀ, ਰਾਹਤ ਦੇਣੀ ਸੀ, ਸਰਕਾਰ ਨੇ ਸਬਸਿਡੀ ਦੇਣੀ ਸੀ ਕਿ ਕਰਜ਼ੇ ਦਿਵਾਉਣੇ ਸੀ? ਇਹ ਸੋਚਣ ਦੀ ਲੋੜ। ਬਿਲਕੁਲ ਜੀ, ਜਦੋਂ ਅਸਲ ਦੇ ਵਿੱਚ ਨਾ ਸਿਆਸੀ ਟ੍ਰਿਕਾਂ ਕੰਮ ਕਰਨ ਲੱਗ ਪੈਣ ਫਿਰ ਉਹ ਪੱਕੇ ਪੈ ਜਾਂਦੀਆਂ। ਬਿਹਾਰ ਦੇ ਵਿੱਚ ਇਹੀ ਕੀਤਾ ਭਾਜਪਾ ਨੇ, ਲੋਕਾਂ ਦੇ ਖਾਤਿਆਂ 'ਚ 10-10 ਹਜ਼ਾਰ ਰੁਪਇਆ ਪਾਤਾ, ਸਰਕਾਰ ਰਿਪੀਟ ਕਰ ਲਈ, ਨਿਤਿਸ਼ ਕੁਮਾਰ ਨੂੰ ਚਲਾ ਕੇ ਉਹ ਮਾਰਿਆ, ਆਪਦੀ ਸਰਕਾਰ ਬਣਾ ਲਈ। ਇਹ ਪੈਟਰਨ ਕੰਮ ਕਰ ਰਿਹਾ। ਅਗਲੇ ਪੈਟਰਨ ਦੀ ਗੱਲ ਕਰੀਏ ਸ਼ਰਮਾ ਜੀ, ਗੱਲ ਕਰੀਏ ਪੱਛਮੀ ਬੰਗਾਲ ਦੀ, ਮਮਤਾ ਦੀ ਪਾਰਟੀ ਦੋ ਫਾੜ ਹੋਣ ਲੱਗੀ ਹੈ ਜੀ, ਨਜ਼ਰ ਆਉਣ ਲੱਗੀ ਹੈ। ਦੋ ਫਾੜ ਦੇ ਵਿੱਚ ਲੋਕ ਇਹਨੂੰ ਵੀ ਬੀਜੇਪੀ ਦੀ ਸਿਆਸਤ ਦੇ ਨਾਲ ਹੀ ਜੋੜ ਰਹੇ ਨੇ ਜੀ। ਨਹੀਂ ਜੋੜਨਾ ਪਏਗਾ ਜੀ, ਤਰੀਕਾਕਾਰ ਉਹੀ ਹੈ ਜੋ ਮਹਾਰਾਸ਼ਟਰ 'ਚ ਹੋਇਆ, ਚਾਹੇ ਉਹ ਸ਼ਿਵ ਸੈਨਾ ਵਾਲਾ ਮਾਮਲਾ ਹੋਵੇ, ਹੈ ਨਾ, ਸ਼ਿੰਦੇ ਵਾਲਾ ਮਾਮਲਾ ਹੋਵੇ, ਚਾਹੇ ਉੱਥੇ ਦੂਸਰਾ ਉਹ ਪਾਰਟੀ ਹੈ ਜਿਹੜੀ ਇਹਨਾਂ ਦੀ, ਹੈ ਨਾ, ਸ਼ਰਦ ਪਵਾਰ ਵਾਲੀ, ਉਹਦੇ ਵਾਲਾ ਮਾਮਲਾ ਹੋਵੇ। ਇਹ ਦੋਵੇਂ ਪਾਰਟੀਆਂ ਨਾਲ ਕੀ ਕੁਛ ਹੋਇਆ, ਉਸੇ ਤਰੀਕੇ ਕਰਨ ਵਾਲਾ ਇੱਥੇ ਆ। ਇੱਥੇ ਐਮਪੀਆਂ ਦੇ ਉੱਤੇ ਵੀ ਨਜ਼ਰ ਆ ਤੇ ਐਮਐਲਏ ਦੇ ਉੱਤੇ ਵੀ ਨਜ਼ਰ ਆ। ਤਰੀਕਾਕਾਰ ਇਹੀ ਆ ਕਿ ਤੋੜ ਕੇ ਇੱਕ ਗਰੁੱਪ ਬਣਵਾਓ, ਉਹ ਗਰੁੱਪ 'ਚ 2/3 ਲਿਆਓ, ਸਿੱਧੇ ਬੀਜੇਪੀ 'ਚ ਨਾ ਲਿਆਓ ਤਾਂ ਕਿ ਵਿਰੋਧੀ ਧਿਰ ਵੀ ਨੂੰ ਆਪਣੀ ਹੋਵੇ ਤੇ ਉਹਨਾਂ ਨੂੰ ਕਹੋ ਵੀ ਕਿ 2/3 ਤੁਹਾਡੇ ਕੋਲ ਹੈ, ਇਸ ਲਈ ਪਾਰਟੀ ਦਾ ਨਾਮ ਵੀ ਤੁਹਾਡੇ ਕੋਲ, ਪਾਰਟੀ ਦਾ ਚਿੰਨ੍ਹ ਵੀ ਤੁਹਾਡੇ ਕੋਲ। ਇਹੀ ਕੋਸ਼ਿਸ਼ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਉਮੀਦ ਸੀ ਕਾਂਗਰਸ ਨੂੰ ਕਿ ਜੇ ਪੁਨਰ ਸਰਜੀਤ ਪੈਰ ਲਾ ਗਈ ਅਸੀਂ ਕਰਾ ਲਾਂਗੇ। ਸਹੀ ਹੈ। ਪਰ ਇਹ ਪੰਜਾਬ ਥੋੜਾ ਜਿਹਾ ਵੱਖਰਾ, ਜਦ ਕਿ ਇੱਥੇ ਔਖਾ ਨਹੀਂ ਸੀ ਪ੍ਰਵੀਨ ਜੀ। ਪੰਜਾਬ ਦੇ ਵਿੱਚ ਜੇ ਤਿੰਨਾਂ 'ਚੋਂ 2 ਐਮਐਲਏ ਵੀ ਇੱਕ ਪਾਸੇ ਚਲੇ ਜਾਂਦੇ, ਪਾਰਟੀ ਲਈ ਤਾਂ ਚੁਣੌਤੀ ਖੜੀ ਹੋ ਗਈ ਸੀ। ਹੁਣ ਤਿੰਨੇ ਅੱਡ ਨੇ, ਅਕਾਲੀ ਦਲ ਕੋਲ 3 ਐਮਐਲਏ ਨੇ ਨਾ, ਐਮਪੀ 1 ਹੈ ਤੇ ਤਿੰਨਾਂ 'ਚੋਂ ਜੇ 2 ਇੱਕ ਪਾਸੇ ਹੁੰਦੇ ਤਾਂ ਪਾਰਟੀ ਤਾਂ ਉਧਰ ਹੁੰਦੀ ਅਕਾਲੀ ਦਲ। ਇੱਕ ਵਿਕਰਮ ਮਜੀਠੀਆ ਉਹਨਾਂ ਦੀ ਧਰਮ ਪਤਨੀ ਹੈ ਜਿਹੜੀ ਅਕਾਲੀ ਦਲ ਬਾਦਲ 'ਚ ਹੋ ਕੇ ਵੀ ਵਿਚਾਰੀ ਨਾਲ ਨਹੀਂ ਹੈ, ਉਹਦੀ ਕੋਈ ਬਾਹ ਨਹੀਂ ਫੜਦਾ, ਉਹਨੂੰ ਕੋਈ ਪੁੱਛਦਾ ਨਹੀਂਗਾ। ਸਹੀ ਹੈ ਨਾ। ਦੂਸਰੇ ਪਾਸੇ ਮਨਪ੍ਰੀਤ ਆਲੀ ਵੱਖਰਾ ਰਾਹ ਅਖਤਿਆਰ ਕਰ ਗਏ, ਪਹਿਲਾਂ ਪੁਨਰ ਸਰਜੀਤ, ਫਿਰ ਅੰਮ੍ਰਿਤਪਾਲ ਉਹਨਾਂ ਦੇ ਵਾਰਸ ਪੰਜਾਬ ਦੇ ਵਾਲੇ ਪਾਸੇ ਨੂੰ, ਜਾਂ ਅਜੇ ਘਰੇ ਨੇ, ਅਜੇ ਫੈਸਲਾ ਲੈਣਾ ਹੈ ਤੇ ਡਾਕਟਰ ਸੁੱਖੀ ਹੋਰੀ ਚਲੇ ਹੀ ਆਮ ਆਦਮੀ ਪਾਰਟੀ ਨਾਲ ਗਏ। ਨਹੀਂ ਤਾਂ ਇੱਥੇ ਵੀ ਕੁਝ ਹੋ ਜਾਂਦਾ। ਹੁਣ ਉੱਥੇ ਕੀ ਹੋਇਆ ਕਿ ਪਿਛਲੇ ਦਿਨੀ ਬੀਬੀ ਨੂੰ ਲੱਗਿਆ ਕਿ ਮਮਤਾ ਬੈਨਰਜੀ ਨੂੰ ਕਿ ਵੀ ਆਹ 2 ਬੰਦੇ ਤੰਗ ਕਰਦੇ, ਉਹਨੇ 2 ਐਮਐਲਏ ਤ੍ਰਿਣਮੂਲ ਕਾਂਗਰਸ ਚੋਂ ਕੱਢਤੇ ਤੇ ਕਹਿੰਦੇ ਕਿ ਉਹ 2 ਐਮਐਲਏ ਦਮ ਭਰੇ ਕਿ ਸਾਡੇ ਨਾਲ ਤਾਂ 50 ਐਮਐਲਏ। ਠੀਕ ਹੈ। ਅੱਛਾ। ਮਮਤਾ ਬੈਨਰਜੀ ਨੇ ਸਰਕਾਰ ਦੇ ਖਿਲਾਫ ਇੱਕ ਪ੍ਰਦਰਸ਼ਨ ਕੀਤਾ। ਉਸ ਪ੍ਰਦਰਸ਼ਨ ਦੇ ਵਿੱਚ ਕਹਿੰਦੇ ਜੀ 5 ਐਮਐਲਏ ਆਏ, ਸਿਰਫ 2 ਐਮਪੀ ਆਏ ਤੇ 5 ਐਮਐਲਏ ਆਏ ਬੀਬੀ ਦੇ ਨਾਲ ਬੈਠਣ। ਇਹਦਾ ਮਤਲਬ ਜਿਹੜੇ ਬਾਕੀ ਨਹੀਂ ਆਏ ਫਿਰ ਉਹ ਕਿਹਦੇ ਨਾਲ ਨੇ? ਇਸ ਲਈ ਆ ਚੁਣੌਤੀ ਆ। 80 ਦੇ ਕਰੀਬ ਐਮਐਲਏ ਨੇ ਜੀ ਤੇ ਜੇ 52 ਇੱਕ ਪਾਸੇ ਚਲੇ ਗਏ ਤਾਂ 2/3 ਕਹਿੰਦੇ ਕੰਮ ਬਣ ਗਿਆ ਉਹਨਾਂ ਦਾ। ਠੀਕ ਹੈ। ਅੱਛਾ। ਤੇ ਕਿਉਂਕਿ 2 ਤੁਸੀਂ ਸਸਪੈਂਡ ਕੀਤੇ ਹੋਏ ਨੇ, ਉਹਦੇ ਹਿਸਾਬ ਨਾਲ 52 ਐਮਐਲਏ ਦੀ ਲੋੜ ਹੈ ਤੇ 52 ਦੇ ਨਾਲ ਫਿਰ ਉਹ 3 ਪੱਤੀ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਜਾ ਉਹ ਵੀ ਉਧਰ ਤੇ ਪਾਰਟੀ ਦਾ ਨਾਮ ਵੀ ਉਧਰ, ਸਾਰਾ ਕੁਝ ਉਧਰ। ਇਹਦਾ ਖੇਲਾ ਹੈ ਤੇ ਮਮਤਾ ਨੂੰ ਇਹ ਖਤਰਾ ਹੈਗਾ ਕਿ ਇਹ ਖੇਲਾ ਹੋ ਸਕਦਾ।
ਸੋ ਬੇਸ਼ੱਕ ਇਹ ਵਿਰੋਧੀ ਧਿਰ ਦੇ ਲੀਡਰ ਦੀ ਚੋਣ ਤੋਂ ਲੈ ਕੇ ਪਾਰਟੀ ਦੇ ਅੰਦਰ ਸੁਰਤਲ ਵਿਗੜੇ ਨੇ ਜੀ। ਸੋ ਹੁਣ ਮਮਤਾ ਉਹਨੂੰ ਬਚਾ ਪਾਉਂਦੀ ਆ, ਨਹੀਂ ਬਚਾ ਪਾਉਂਦੀ, ਬੀਜੇਪੀ ਉੱਥੇ ਵੀ ਉਹ ਖਿਲਾ ਕਰ ਲੈਂਦੀ ਹੈ, ਨਹੀਂ ਕਰਦੀ। ਇਹਦਾ ਤਰੀਕਾ ਕਰ ਇਹਨਾਂ ਕੋਲ ਉਹੀ ਇੱਕੋ ਫਾਰਮੂਲਾ ਜਿਹਦੇ ਰਾਹੀਂ ਇਹ TMC ਨੂੰ ਤੋੜਨ ਦੀ ਕਵਾਇਦ ਚ ਨੇ। ਦੇਖੋ ਆਪਾਂ ਅੱਗੇ ਵੀ ਸ਼ਰਮਾ ਜੀ ਗੱਲ ਕਰਦੇ ਹੁੰਦੇ ਹਾਂ, ਤੁਹਾਨੂੰ ਤਾਂ ਪੋਲੀਟੀਕਲ ਇਸ ਬਾਰੇ ਬਹੁਤ ਜ਼ਿਆਦਾ ਨੌਲੇਜ ਹੈ, ਸਿਆਸੀ ਨੌਲੇਜ ਬਹੁਤ ਜ਼ਿਆਦਾ ਹੈ। ਆਪਾਂ ਅੱਗੇ ਵੀ ਕਹਿੰਦੇ ਹੁੰਦੇ ਹਾਂ ਵੀ ਜਿਹੜਾ ਭਾਰਤ ਆ ਉਹ ਯੂਨੀਅਨ ਆਫ ਦੀ ਸਟੇਟਸ ਆ, ਇੱਕ ਸੂਬਿਆਂ ਦੀ ਵੱਖ-ਵੱਖ ਪਛਾਣਾਂ ਦੀ, ਵੱਖ-ਵੱਖ ਬੋਲੀਆਂ ਦੀ, ਵੱਖ-ਵੱਖ ਖਿੱਤਿਆਂ ਦੀ ਇੱਕ ਯੂਨੀਅਨ ਹੈ। ਤੇ ਇਸ ਯੂਨੀਅਨ ਦੇ ਵਿੱਚ ਖੇਤਰੀ ਪਾਰਟੀਆਂ ਦੀ ਜਿਹੜੀ ਅਹਿਮੀਅਤ ਸੀ ਬਹੁਤ ਵੱਡੀ ਸੀ। ਫੈਡਰਲਿਜ਼ਮ ਦਾ ਜਿਹੜਾ ਢਾਂਚਾ ਉਹ ਬਹੁਤ ਵੱਡਾ, ਉਹਦੀ ਵਿਸ਼ਾਲਤਾ ਤੇ ਉਹਦੀ ਸੂਖਮਤਾ ਅਸੀਂ ਸਮਝ ਨਹੀਂ ਸਕਦੇ ਅਸਲ ਦੇ ਵਿੱਚ ਜਿਹੜਾ ਫੈਡਰਲਿਜ਼ਮ ਦਾ। ਪਰ ਇਹ ਸਾਡੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਹੌਲੀ-ਹੌਲੀ ਭਾਜਪਾ ਇਸੇ ਤਰ੍ਹਾਂ ਹੀ ਖਤਮ ਕਰ ਰਹੀ ਹੈ। ਤੇ ਜੇਕਰ ਖੇਤਰੀ ਪਾਰਟੀਆਂ ਖਤਮ ਹੋਣ ਲੱਗ ਪਈਆਂ ਇਸੇ ਤਰ੍ਹਾਂ, ਹਾਲਾਂਕਿ ਉਹਨਾਂ ਦੇ ਵਿੱਚ ਆਪਸੀ ਬਹੁਤ ਨੁਕਸ ਨੇ, ਜਿਵੇਂ ਤੁਸੀਂ ਮਹਾਰਾਸ਼ਟਰ ਦਾ ਜ਼ਿਕਰ ਕੀਤਾ, ਜਿਵੇਂ ਆਪਾਂ ਚਟਾਲਾਂ ਦਾ ਜ਼ਿਕਰ ਕਰਦੇ ਹਾਂ, ਜਿਵੇਂ ਆਪਾਂ ਬਾਦਲਾਂ ਦਾ ਜ਼ਿਕਰ ਕਰਦੇ ਹਾਂ, ਜਿਵੇਂ ਆਪਾਂ ਬਿਹਾਰ ਦੀਆਂ ਪਾਰਟੀਆਂ ਦਾ ਜ਼ਿਕਰ ਕਰਦੇ ਹਾਂ, ਜਿਵੇਂ ਆਪਾਂ ਪੱਛਮੀ ਬੰਗਾਲ ਦਾ ਜ਼ਿਕਰ ਕਰਦੇ ਹਾਂ, ਤਾਂ ਉਹਨਾਂ ਦੀ ਅਹਿਮੀਅਤ ਜਿਹੜੀ ਖੁੱਸੀ ਉਹਦੇ ਵਿੱਚ ਉਹਨਾਂ ਦਾ ਆਪਦਾ ਵੀ ਨੁਕਸਾਨ ਹੈ। ਪਰ ਅਸਲ 'ਚ ਤਾਂ ਜਿਹੜਾ ਕੇਂਦਰੀ ਏਜੰਡਾ ਉਹ ਤਾਂ ਬਹੁਤ ਤੇਜ਼ੀ ਦੇ ਨਾਲ ਵੱਧਦਾ ਜਾ ਰਿਹਾ ਪਾਰਟੀਆਂ ਦੇ ਉੱਤੇ ਕੁਹਾੜੇ ਵਾਂਗੂ, ਪਰ ਪਾਰਟੀਆਂ ਆਪਦਾ ਡਿਫੈਂਸ ਵੀ ਨਹੀਂ ਕਰ ਪਾ ਰਹੀਆਂ ਇਸ ਟਾਈਮ। ਪ੍ਰਵੀਨ ਜੀ, ਤੁਸੀਂ ਇਹ ਦੇਖੋ ਕਿ ਲਾਲੂ ਪ੍ਰਸਾਦ ਯਾਦਵ ਬੁਰੀ ਤਰ੍ਹਾਂ ਘਿਰ ਗਏ ਸੀ ਭ੍ਰਸ਼ਟਾਚਾਰ ਦੇ ਮਾਮਲਿਆਂ 'ਚ। ਜੀ ਬਿਲਕੁਲ ਬਿਲਕੁਲ। ਪਰ ਉਹਦਾ ਸਟੈਂਡ ਰਿਹਾ ਕਿ ਮੈਂ ਨਹੀਂ ਜਾਂਦਾ ਬੀਜੇਪੀ ਨਾਲ। ਹਾਂਜੀ ਬਿਲਕੁਲ, ਅੱਜ ਵੀ ਸਟੈਂਡ ਤੇ ਕਾਇਮ ਆ। ਅਗਲੇ ਨੇ ਲੱਤ ਡਾਈ ਨਾ, ਤੇ ਇਹਨਾਂ ਦਾ ਸਾਰਾ ਕੁਝ ਬੀਜ ਨਾਸ ਨਹੀਂ ਹੁੰਦਾ। ਆ ਮੁੰਡਾ ਨਵਾਂ ਆਇਆ ਤਾਮਿਲਨਾਡੂ ਦੇ ਵਿੱਚ, ਜੀ ਨਵੀਂ ਧਿਰ ਵਜੋਂ ਉੱਭਰਿਆ, ਪਰ ਲੀਕ ਖਿੱਚ ਕੇ ਆਇਆ ਨਾ ਕਿ ਬੀਜੇਪੀ ਨਾਲ ਨਹੀਂ ਜਾਊਂਗਾ। ਸਹੀ ਹੈ। ਇਸ ਲਈ ਬਹੁਤ ਉਮੀਦਾਂ ਜਦੋਂ ਨਵੀਆਂ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਤਾਂ ਆਸ ਜਾਗਦੀ ਕਿ ਕੁਝ ਨਹੀਂ ਹੁੰਦਾ, ਦੁਬਾਰਾ ਫਸਲ ਉੱਗ ਜਾਊਗੀ। ਪਰ ਪੰਜਾਬ ਦੇ ਮਾਮਲੇ ਚ ਉਲਟਾ ਕੰਮ, ਇੱਥੇ ਉਧਰ ਨੂੰ ਜਾਣ ਨੂੰ ਤਿਆਰ ਨੇ ਸਾਡੇ ਵਾਲੇ ਜਿਹੜੇ ਨੇ। ਨਹੀਂ, ਇੱਥੇ ਤਾਂ ਆਮ ਆਦਮੀ ਪਾਰਟੀ ਭਗਵੰਤ ਮਾਨ ਦਾ ਗਰੁੱਪ ਵੀ ਜੇ ਕੱਲ ਨੂੰ ਟੁੱਟਦਾ ਤਾਂ ਉਹ ਇਹੀ ਹੋਊਗਾ ਜਿਵੇਂ ਤੈਨੂੰ ਨਾਲ ਤੋੜਨ ਦੀ ਕਵਾਇਦ ਹੈ। ਹਾਂਜੀ ਬਿਲਕੁਲ ਸਹੀ। ਇਸੇ ਤਰ੍ਹਾਂ ਦੀ ਕਵਾਇਦ ਹੋਊਗੀ ਕਿ ਤੂੰ ਵੱਖਰਾ ਲੜ, ਤੈਨੂੰ ਬਣਾ ਦਾਂਗੇ ਮੁੱਖ ਮੰਤਰੀ ਇੱਕ ਵਾਰ, ਕਿਉਂਕਿ ਬੀਜੇਪੀ ਆਉਂਦੀ ਹੋ ਏਦਾਂ। ਸਹੀ ਹੈ। ਉਹ ਸੂਬੇ ਦੇ ਹਰ ਸੂਬੇ ਦੇ ਵਿੱਚ ਦਾਖਲੇ ਤੇ ਹੁੰਦੀ ਆ। ਆ ਤੁਸੀਂ ਲਗਾਤਾਰ ਨਤੀਜੇ ਦਾ ਜ਼ਿਕਰ ਕਰ ਰਹੇ ਹੋ, ਨਤੀਜੇ ਤੇ ਘਨੇੜੀ ਚੜ ਕੇ ਆਈ ਸੀ ਬੀਜੇਪੀ। ਸਹੀ ਹੈ, ਬਿਲਕੁਲ। ਪੰਜਾਬ 'ਚ ਬਾਦਲਾਂ ਦੀ ਉਂਗਲ ਫੜ ਕੇ ਆਈ ਸੀ, ਹਰਿਆਣੇ ਚਟਾਲਿਆਂ ਦੀ ਉਂਗਲ ਫੜ ਕੇ ਆਈ ਸੀ, ਖਾ ਗਈ ਨਾ ਉਹਨਾਂ ਦਲਾਂ ਨੂੰ। ਸੋ ਇਸ ਲਈ ਇਹ ਪਹਿਲੂ ਹੈਗਾ। ਤੇ ਪੰਜਾਬ ਦੇ ਵਿੱਚ ਤਾਂ ਅੱਜ ਸਭ ਤੋਂ ਵੱਡੀ ਚਿੰਤਾਜਨਕ ਸਥਿਤੀ ਹੋਈ ਹੈ ਕਿ ਆਮ ਆਦਮੀ ਪਾਰਟੀ ਜੇ ਟੁੱਟਦਾ ਤਾਂ ਵੀ ਬੀਜੇਪੀ ਨਾਲ, ਜੇ ਨਹੀਂ ਟੁੱਟਦਾ ਤਾਂ ਵੀ ਬੀਜੇਪੀ ਨਾਲ ਹੈ ਨਾ। ਤੇ ਅਕਾਲੀ ਦਲ ਦੇ ਦੋ ਧੜੇ ਨੇ, ਯਾਨੀ ਹਰਪ੍ਰੀਤ ਸਿੰਘ ਵਾਲੀ ਧਿਰ ਤੇ ਸੁਖਬੀਰ ਬਾਦਲ ਵਾਲੀ, ਦੋਏ ਕਹਿੰਦੇ ਕਿ ਸਾਡੀ ਗੱਠਜੋੜ ਦੀ ਗੱਲ ਚੱਲ ਰਹੀ ਹੈ। ਦੋਏ ਨੇੜੇ ਲੱਗਣ ਨੂੰ ਫਿਰਦੇ ਨੇ, ਦੋਏ ਬੀਜੇਪੀ ਨਾਲ ਜਾਣ ਨੂੰ ਫਿਰਦੇ ਨੇ। ਤੇ ਵਾਰਸ ਪੰਜਾਬ ਦੇ ਵਾਰਸ ਤਾਂ ਬਣਨਾ ਚਾਹੁੰਦੇ ਨੇ, ਪਰ ਅਜੇ ਫੈਸਲਾ ਨਹੀਂ ਲੈ ਪਾ ਰਹੇ ਕਿ ਅਸੀਂ ਲੜਨਾ ਕਿਹੜੇ ਨੁਕਤੇ ਤੇ ਹੈ, ਕਿਹੜੇ ਤਰੀਕੇ ਕਰਨਾ ਲੜਨਾ, ਤੇ ਕੀ ਉਹਨਾਂ ਦੀ ਰਾਜਨੀਤੀ ਦੇ ਭਵਿੱਖ ਦਾ ਫੈਸਲਾ ਵੀ ਬੀਜੇਪੀ ਦੇ ਹੱਥ 'ਚ ਹੈ। ਇਸ ਲਈ ਇਹ ਸਾਰੇ ਪਹਿਲੂ ਇਹ ਜੋੜਦੇ ਨੇ। ਤੇ ਕਾਂਗਰਸ ਦੇ ਆਪਣੇ ਪੈਰ ਨਹੀਂ ਲੱਗਦੇ, ਉਹ ਬੀਜੇਪੀ ਦੇ ਪਹਿਲੇ ਸ਼ਿਕਾਰ ਨੇ। ਸੋ ਕੁੱਲ ਮਿਲਾ ਕੇ ਸਾਰਾ ਕੁਝ ਜੇ ਇੱਕ ਪਾਰਟੀ ਨੂੰ ਜਾਂ ਕੇਂਦਰੀਕਰਨ ਨੂੰ ਇਹ ਧੱਕਣਾ ਤੇ ਫਿਰ ਸੂਬਿਆਂ ਨੂੰ ਮੁੜ ਕੇ ਸੋਚਣਾ ਪੈਣਾ। ਕੋਈ ਗੱਲ ਨਹੀਂ, ਕੋਈ ਨਵਾਂ ਬੀਜ ਪੁੰਗ ਰਿਹਾ ਹੁੰਦਾ ਤਾਮਿਲਨਾਡੂ ਮਾ। ਜੀ ਬਿਲਕੁਲ। ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸ ਪ੍ਰੋਗਰਾਮ ਦੇ ਵਿੱਚੋਂ ਕੁਝ ਅਹਿਮ ਜਾਣਕਾਰੀਆਂ, ਕੁਝ ਖਾਸ ਜਿਹੜੀਆਂ ਕਲਿੱਪਸ ਨੇ, ਵੀਡੀਓਜ਼ ਨੇ, ਉਹ ਕਲਿੱਪਸ ਦੇ ਰੂਪ ਦੇ ਵਿੱਚ ਆਪਾਂ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਮੰਚਾਂ ਦੇ ਉੱਤੇ ਸਾਂਝਾ ਕਰਦੇ ਹਾਂ। ਤੁਸੀਂ ਉੱਥੇ ਜਾ ਕੇ ਵੀ ਇਹਨਾਂ ਖਬਰਾਂ ਨੂੰ, ਇਹਨਾਂ ਕਲਿੱਪਸ ਨੂੰ, ਇਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।